ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈੱਟਸ ਦੇ ਉੱਤੇ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 15 ਤਰੀਕ ਆ ਅਤੇ ਦਿਨ ਮੰਗਲਵਾਰ ਆ ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 4082722500 ਨਾਲ ਹੀ ਅਮਰਜੀਤ ਸਿੰਘ ਸਟਾਕਟਨ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਕਲੋਵਿਸ, ਅਮਰਜੀਤ ਸਿੰਘ ਬੈਨ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਵਿੰਦਰ ਸਿੰਘ ਟੈਨਸੀ, ਕੁਲਵਿੰਦਰ ਸਿੰਘ ਸਟਾਕਟਨ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਦਲਜੀਤ ਮੰਡ ਵਾਸ਼ਿੰਗਟਨ, ਹਰਭਜਨ ਸਿੰਘ ਸਿੱਧੂ ਟੈਕਸਸ, ਦਵਿੰਦਰ ਸਿੰਘ, ਸੁਖਵਿੰਦਰ ਕੌਰ ਈਸਟਰਨ ਪੈਂਸਲਵੇਨੀਆ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਜਿਹੜੀ ਵੈਸਟ ਕੋਸਟ ਦੇ ਵਿੱਚ ਵੱਖ-ਵੱਖ ਜਗ੍ਹਾ 'ਤੇ ਬਹੁਤ ਭਿਆਨਕ ਅੱਗ ਲੱਗੀ ਆ, ਉਹਦੇ ਬਾਰੇ ਆਪਾਂ ਡਿਸਕਸ ਕਰਦੇ ਜਾਈਏ ਤੁਹਾਡੇ ਨਾਲ। ਅਤੇ ਕੱਲ੍ਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹ ਕੈਲੀਫੋਰਨੀਆ ਦੇ ਵਿੱਚ ਆਏ ਸੀ। ਅੱਗ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਗਵਰਨਰ ਗੈਬਨ ਨਿਊਸਮ ਦੇ ਨਾਲ ਗੱਲਬਾਤ ਕੀਤੀ ਸੀ। ਅਤੇ ਹੁਣ ਕਹਿੰਦੇ ਆ ਵੀ ਜਿਹੜੀ ਕਮਲਾ ਹੈਰਿਸ ਆ, ਵਾਈਸ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਆ, ਉਹ ਅੱਜ ਕ੍ਰੀਕ ਫਾਇਰ ਜਿਹੜੀ ਫ੍ਰਿਜ਼ਨੋ ਕਾਉਂਟੀ ਦੇ ਵਿੱਚ ਹੈਗੀ ਆ, ਉੱਥੇ ਗਵਰਨਰ ਗੈਬਨ ਨਿਊਸਮ ਦੇ ਨਾਲ ਉਸ ਏਰੀਏ ਨੂੰ ਵਿਜ਼ਿਟ ਕਰਨਗੇ। ਵਿਊਟ ਕਾਉਂਟੀ ਦੇ ਸ਼ੈਰਿਫ ਕੋਰੀ ਹੋਨੀਆ ਜਿਹੜੇ ਆ, ਉਹਨਾਂ ਨੇ ਅੱਜ ਅਨਾਊਂਸ ਕੀਤਾ ਇੱਕ ਹੋਰ ਮੌਤ ਜਿਹੜੀ ਆ ਨਾਰਥ ਕੰਪਲੈਕਸ ਫਾਇਰ ਦੇ ਨਾਲ ਹੋਈ ਆ, ਜਿਹਦੇ ਨਾਲ ਟੋਟਲ ਮੌਤਾਂ ਦੀ ਗਿਣਤੀ ਜਿਹੜੀ ਨਾਰਥ ਕੰਪਲੈਕਸ ਫਾਇਰ ਆ ਉਹਦੀ 15 ਹੋ ਗਈ ਆ, ਅਤੇ 2 ਜਣੇ ਹਜੇ ਵੀ ਮਿਸਿੰਗ ਹੈਗੇ ਆ। ਹਜੇ ਵੀ ਜਿਹੜਾ ਰੈੱਡ ਫਲੈਗ ਵਾਲਾ ਏਰੀਆ ਕਹਿੰਦੇ ਹੋ ਸਕਦਾ ਅੱਜ ਸ਼ਾਮ ਤਾਈਂ ਜਿਹੜਾ ਹੈ ਇਸ ਨੂੰ ਵਾਰਨਿੰਗ ਨੂੰ ਘਟਾਇਆ ਜਾਵੇ, ਕਿਉਂਕਿ ਜਿਹੜੀਆਂ ਹਵਾਵਾਂ ਆ ਉਹ ਜਿਹੜੀਆਂ ਆ ਹੁਣ ਉਹਨਾਂ ਦੀ ਸਪੀਡ ਕਾਫੀ ਘਟੀਓ ਹੈਗੀ, ਅਤੇ ਟੈਂਪਰੇਚਰ ਵੀ ਜਿਹੜਾ ਕਾਫੀ ਡਾਊਨ ਗਿਆ ਹੈਗਾ ਆ। ਜਿਹੜੇ US ਦੇ ਫੋਰੈਸਟ ਸਰਵਿਸਿਜ਼ ਡਿਪਾਰਟਮੈਂਟ ਆ, ਉਹਨਾਂ ਨੇ ਕੈਲੀਫੋਰਨੀਆ ਦੇ ਜਿੰਨੇ ਵੀ ਨੈਸ਼ਨਲ ਫੋਰੈਸਟਸ ਹੈਗੇ ਆ, ਉਹਨਾਂ ਨੂੰ ਸਤੰਬਰ 21 ਤੱਕ ਬੰਦ ਕਰਨ ਦੇ ਹੁਕਮ ਜਿਹੜੇ ਆ ਉਹ ਹੋਰ ਐਕਸਟੈਂਡ ਕਰ ਦਿੱਤੇ ਆ। 16,500 ਦੇ ਕਰੀਬ ਜਿਹੜੇ ਫਾਇਰ ਫਾਈਟਰਸ ਆ ਇਸ ਵੇਲੇ 28 ਮੇਜਰ ਜਿਹੜੀਆਂ ਫਾਇਰਸ ਆ ਉਹਨਾਂ ਨੂੰ ਫਾਈਟ ਕਰ ਰਹੇ ਆ। ਹੁਣ ਤੱਕ 3.2 ਮਿਲੀਅਨ ਏਕੜ ਸੜ ਕੇ ਜਿਹੜੇ ਸੁਆਹ ਹੋਏ ਹੈਗੇ ਆ। ਜਿਹੜੀਆਂ ਕਹਿੰਦੇ ਭਈ ਸਟੇਟ ਦੀਆਂ 20 ਲਾਰਜੈਸਟ ਫਾਇਰ ਹੈਗੀਆਂ ਸਟੇਟ ਦੀ ਹਿਸਟਰੀ ਦੇ ਵਿੱਚ ਆਈਆਂ, ਉਹਨਾਂ ਦੇ ਵਿੱਚੋਂ 6 ਇਸ ਟਾਈਮ ਜਿਹੜੀਆਂ ਆ ਜਿਹੜੀਆਂ ਜਿੱਥੇ ਅੱਗ ਲੱਗੀ ਹੋਈ ਹੈਗੀ ਆ। ਸੋ ਇਹ ਸਾਲ ਜਿਹੜਾ ਆ ਪਿਛਲੇ ਸਾਰਿਆਂ ਸਾਲਾਂ ਨਾਲੋਂ ਬਹੁਤ ਹੀ ਜਿਹੜਾ ਬੈਡ ਰਿਹਾ ਹੈਗਾ ਕੈਲੀਫੋਰਨੀਆ ਦੇ ਲਈ। ਜੀ, ਇਸੇ ਚੀਜ਼ ਦੇ ਚੱਲਦਿਆਂ ਕਲਾਈਮੇਟ ਚੇਂਜ ਦਾ ਮੁੱਦਾ ਇੱਕ ਵਾਰੀ ਫੇਰ ਜਿਹੜਾ ਆ ਉਹ ਸੁਰਖੀਆਂ ਦੇ ਵਿੱਚ ਆਇਆ ਆ, ਅਤੇ ਕਲਾਈਮੇਟ ਚੇਂਜ ਦਾ ਮੁੱਦਾ ਇੱਕ ਵਾਰੀ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ ਵਿੱਚ ਵੀ ਇਹ ਬਣ ਕੇ ਉੱਭਰ ਕੇ ਜਿਹੜਾ ਉਹ ਸਾਹਮਣੇ ਆਇਆ ਹੈਗਾ ਆ। ਬਹੁਤ ਸਾਰੇ ਜਿਹੜੇ ਡੈਮੋਕਰੇਟ ਆ ਉਹ ਇਸ ਨੂੰ ਕਲਾਈਮੇਟ ਚੇਂਜ ਦਾ ਵੀ ਇੱਕ ਇਸ ਨੂੰ ਜੋੜ ਕੇ ਜਿਹੜਾ ਉਹ ਦਿਖਾਉਂਦੇ ਨੇ, ਜਦ ਕਿ ਰਾਸ਼ਟਰਪਤੀ ਟਰੰਪ ਜਾਂ ਕੰਜ਼ਰਵੇਟਿਵ ਜਿਹੜੇ ਨੇ ਉਹ ਇਸ ਨੂੰ ਸਿਰੇ ਤੋਂ ਨਕਾਰਦੇ ਨੇ ਵੀ ਇਸ ਦਾ ਉਸ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ। ਬਹੁਤ ਸਾਰੀਆਂ ਜਿਹੜੀਆਂ ਸਾਇੰਸਦਾਨਾਂ ਦੇ ਦੁਆਰਾ ਸਟੱਡੀਜ਼ ਇਸ ਚੀਜ਼ ਨੂੰ ਜਿਹੜੀਆਂ ਉਹ ਪੁਸ਼ਟ ਕਰਦੀਆਂ ਨੇ ਵੀ ਕਲਾਈਮੇਟ ਚੇਂਜ ਜਿਹੜਾ ਉਹ ਹੋ ਰਿਹਾ ਆ, ਅਤੇ ਉਹ ਉਸ ਦੇ ਕਰਕੇ ਇਹ ਜਿਹੜੇ ਭਿਆਨਕਤਾ ਇਹਨਾਂ ਦੀ ਆ, ਵੱਖ-ਵੱਖ ਥਾਂ ਦੇ ਉੱਤੇ ਅੱਗ ਲੱਗਣੀ ਜਾਂ ਹਰੀਕੇਨ ਸੀਜ਼ਨ ਆ ਜਾਂ ਬਰਫਬਾਰੀ ਜਾਂ ਜਦੋਂ ਮੀਂਹ ਹੁੰਦੇ ਆ ਵੀ ਉਹ ਵੀ ਬਹੁਤ ਜ਼ਿਆਦਾ ਸਟਰੋਂਗ ਜਿਹੜੇ ਉਹ ਹੋ ਰਹੇ ਆ, ਇਹ ਇੱਕ ਕਲਾਈਮੇਟ ਚੇਂਜ ਦਾ ਕਹਿੰਦੇ ਆ ਵੀ ਇੱਕ ਕਾਰਨ ਹੈਗਾ ਆ। ਪਰ ਰਾਸ਼ਟਰਪਤੀ ਟਰੰਪ ਨੇ ਇਸ ਚੀਜ਼ ਨੂੰ ਜਿਹੜਾ ਫਿਰ ਤੋਂ ਨਕਾਰਿਆ। ਇਸ ਦੇ ਉੱਤੇ ਜੋ ਬਾਈਡਨ ਆ ਉਹ ਆਪਣੇ ਜਿਹੜਾ ਪੱਖ ਆ ਉਹ ਰੱਖ ਰਿਹਾ ਆ, ਕਮਲਾ ਹੈਰਿਸ ਆ ਉਹ ਆਪਣਾ ਪੱਖ ਜਿਹੜੀ ਇਸ ਦੇ ਉੱਤੇ ਰੱਖ ਰਹੀ ਆ ਵੀ ਨਹੀਂ, ਆਪਾਂ ਨੂੰ ਇਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕੋਈ ਫੈਸਲੇ ਜਿਹੜੇ ਉਹ ਲੈਣੇ ਚਾਹੀਦੇ ਹੈਗੇ ਆ। ਪਰ ਹਾਲ ਦੀ ਘੜੀ ਕੀ ਬਣਦਾ, ਕਿਵੇਂ ਬਣਦਾ, ਇਹ ਜਿਹੜਾ ਮੁੱਦੇ ਨਾਲ ਨਾਲ ਚੱਲ ਰਹੇ ਆ, ਪਰ ਲੋਕ ਘਰੋਂ ਬੇਘਰ ਜਿਹੜੇ ਉਹ ਹੋ ਰਹੇ ਨੇ। ਬਹੁਤ ਸਾਰੀਆਂ ਅਜਿਹੀਆਂ ਥਾਵਾਂ ਜਿਹੜੀਆਂ ਪਹਿਲੋਂ ਸੁਰੱਖਿਅਤ ਮੰਨੀਆਂ ਜਾਂਦੀਆਂ ਸੀ, ਉਹਨਾਂ ਨੂੰ ਵੀ ਇਹਨਾਂ ਚੀਜ਼ਾਂ ਦੇ ਕਰਕੇ ਜਿਹੜਾ ਖਤਰਾ ਆ ਉਹ ਬਣਿਆ ਪਿਆ ਹੈਗਾ ਆ।
ਜੇ ਆਪਾਂ ਮੌਸਮ ਦੀ ਉਹੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਵੈਸਟ ਕੋਸਟ ਵਾਲੇ ਪਾਸੇ ਜਿਹੜੀਆਂ ਵੱਖ-ਵੱਖ ਥਾਂ ਦੇ ਉੱਤੇ ਵਾਈਲਡ ਫਾਇਰ ਆ, ਅੱਗ ਆ, ਉਸ ਨੇ ਤਬਾਹੀ ਮਚਾਈ ਹੋਈ ਆ। ਅਤੇ ਉੱਧਰ ਜਿਹੜਾ ਗਲਫ ਵਾਲਾ ਕੋਸਟ ਹੈਗਾ ਆ, ਉੱਥੇ ਕਹਿੰਦੇ ਵੀ ਇੱਕ ਹੋਰ ਹਰੀਕੇਨ ਆ, ਉਸ ਨੇ ਦਸਤਕ ਜਿਹੜਾ ਉਹ ਦੇ ਰਿਹਾ ਹੈਗਾ, ਹਰੀਕੇਨ ਸੈਲੀ। ਅਤੇ ਇਹ ਕਹਿੰਦੇ ਵੀ ਐਕਸਟ੍ਰੀਮ ਲਾਈਫ ਥ੍ਰੈਟਨਿੰਗ ਫਲੈਸ਼ ਫਲੱਡਿੰਗ ਜਿਹੜੀ ਆ ਉਸ 'ਤੇ ਕਰਕੇ ਆ ਸਕਦੀ। 11-11 ਫੁੱਟ ਤੱਕ ਜਿਹੜਾ ਪਾਣੀ ਦਾ ਸਰਜ ਆ, ਵੀ ਜਿਹੜਾ ਸਮੁੰਦਰ ਇੱਕ ਹਿਸਾਬ ਦੇ ਨਾਲ ਚੜ੍ਹ ਆਉਂਦਾ ਆ ਜ਼ਮੀਨ ਵੱਲ ਨੂੰ, ਉਹ 11-11 ਫੁੱਟ ਤੱਕ ਜਿਹੜਾ ਉਹ ਚੜ੍ਹ ਸਕਦਾ ਆ। ਇੱਕ ਟਾਈਮ ਦੇ ਉੱਤੇ ਕੱਲ੍ਹ ਤੱਕ ਇਸ ਨੂੰ ਟ੍ਰੋਪੀਕਲ ਸਟੋਰਮ ਦੀ ਕੈਟਾਗਰੀ ਦੇ ਵਿੱਚ ਰੱਖਿਆ ਸੀ, ਪਰ ਇਸ ਨੂੰ ਬਾਅਦ ਦੇ ਵਿੱਚ ਕੈਟਾਗਰੀ 2 ਦਾ ਹਰੀਕੇਨ ਜਿਹੜਾ ਆ ਉਹ ਐਲਾਨਿਆ ਗਿਆ ਸੀਗਾ, ਜਿਸ ਦੇ ਵਿੱਚ 85 ਤੋਂ ਲੈ ਕੇ 110 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਅਤੇ ਬਹੁਤ ਭਾਰੀ ਜਿਹੜਾ ਮੀਂਹ ਆ ਉਹ ਇਸ ਦੇ ਵਿੱਚ ਪੈ ਸਕਦਾ ਹੈਗਾ ਆ। ਮਿਸੀਸਿਪੀ ਦਾ ਜਿਹੜਾ ਇਹ ਇਲਾਕਾ, ਲੂਜ਼ੀਆਨਾ ਦਾ, ਇਹਨਾਂ ਸਾਰੇ ਇਲਾਕਿਆਂ ਦੇ ਉੱਤੇ ਜਿਹੜੇ ਇਹ ਕੋਸਟ ਦੇ ਉੱਤੇ ਹੈਗੇ ਨੇ, ਤੱਟ ਦੇ ਉੱਤੇ ਹੈਗੇ ਨੇ, ਉਹਨਾਂ ਨੂੰ ਇਸ ਹਰੀਕੇਨ ਸੈਲੀ ਤੋਂ ਖਤਰਾ ਜਿਹੜਾ ਆ ਉਹ ਬਣਿਆ ਪਿਆ ਹੈਗਾ ਆ ਜੀ। ਸੋ ਬਿਲਕੁਲ ਵੈਸਟ ਕੋਸਟ ਦੀ ਜੇ ਜਿੱਥੇ ਵੀ ਅੱਗ ਲੱਗੀ, ਟੋਟਲ ਦੱਸਦੇ ਜਾਈਏ 5 ਮਿਲੀਅਨ ਏਕੜ 3 ਸਟੇਟਾਂ 'ਚ ਸੜ ਕੇ ਸੁਆਹ ਹੋ ਗਿਆ। ਕੈਲੀਫੋਰਨੀਆ, ਵਾਸ਼ਿੰਗਟਨ ਅਤੇ ਔਰੀਗਨ ਦੇ ਵਿੱਚ ਇਹ ਸਾਰਾ ਏਰੀਆ ਕਹਿੰਦੇ ਵੀ 2 ਸਟੇਟਾਂ ਦੇ ਏਰੀਏ ਦੇ ਬਰਾਬਰ ਬਣਦਾ, ਕਨੈਟੀਕਟ ਅਤੇ ਰੋਡ ਆਈਲੈਂਡ ਦੇ। ਅਤੇ ਜਿਹੜੀਆਂ 6 ਮੇਜਰ ਜਗ੍ਹਾ ਦੇ ਉੱਤੇ ਅੱਗ ਲੱਗੀ ਹੋਈ ਆ, ਉਹ ਥੋੜ੍ਹਾ ਦੱਸਦੇ ਜਾਈਏ। ਕ੍ਰੀਕ ਫਾਇਰ ਜਿਹੜੀ ਆ ਉਹ ਫਰਿਜ਼ਨੋ ਅਤੇ ਮਡੇਰਾ ਕਾਉਂਟੀਜ਼ ਦੇ ਏਰੀਏ 'ਚ ਲੱਗੀ ਹੋਈ ਆ। ਨਾਰਥ ਕੰਪਲੈਕਸ ਜਿਹੜੀ ਆ ਉਹ ਬੇਅਰ ਅਤੇ ਕਲੈਰਮੌਂਟ ਫਾਇਰ ਪਲਮਸ, ਲੈਸਨ, ਵਿਊਟ ਅਤੇ ਯੂਬਾ ਕਾਉਂਟੀ 'ਚ। ਔਗਸਟ ਕੰਪਲੈਕਸ ਜਿਹੜਾ ਆ ਉਹ ਗਲੈਨ, ਮੈਂਡੋਸਿਨੋ, ਲੇਕ, ਟਿਹਾਮਾ ਅਤੇ ਟ੍ਰਿਨਿਟੀ ਕਾਉਂਟੀਜ਼ ਦੇ ਵਿੱਚ। ਫਿਰ LNU ਲਾਈਟਨਿੰਗ ਕੰਪਲੈਕਸ ਜਿਹੜਾ ਆ ਉਹ ਨੈਪਾ, ਸਨੋਮਾ, ਸਲਾਨੋ, ਲੇਕ ਅਤੇ ਯੋਲੋ ਕਾਉਂਟੀ 'ਚ ਆ। SCU ਲਾਈਟਨਿੰਗ ਕੰਪਲੈਕਸ ਜਿਹੜਾ ਹੈ ਸੈਂਤਾ ਕਲਾਰਾ, ਆਲਾਮੀਡਾ, ਕੋਂਟਰਾ ਕੋਸਟਾ, ਸਨਮੀਕੀਨ ਅਤੇ ਸਟੈਨੋਸਲਸ ਕਾਉਂਟੀਜ਼ ਦੇ ਵਿੱਚ ਆ। CZU ਜਿਹੜੀ ਲਾਈਟਨਿੰਗ ਕੰਪਲੈਕਸ ਹੈ ਇਹ ਸੈਂਤਾ ਕਰੂਜ਼ ਅਤੇ ਸੈਨ ਮਟੇਓ ਕਾਉਂਟੀਜ਼ ਏਰੀਏ ਦੇ ਵਿੱਚ ਆ। ਜੀ ਬਿਲਕੁਲ। ਸੋ ਅਜਿਹੇ ਮੌਕੇ ਦੇ ਉੱਤੇ ਜਿੱਦਾਂ ਆਪਾਂ ਦੱਸਦੇ ਹਾਂ ਵੀ ਇਹ ਜਿਹੜੇ ਲੋਕ ਘਰੋਂ ਬੇਘਰ ਹੋਏ ਨੇ ਜਾਂ ਉਹਨਾਂ ਨੂੰ ਇਵੈਕੂਏਟ ਕੀਤਾ ਗਿਆ, ਉਹਨਾਂ ਨੂੰ ਸਹਾਰੇ ਦੀ ਮਦਦ ਦੀ ਜਿਹੜੀ ਆ ਉਹ ਜ਼ਰੂਰਤ ਰਹਿੰਦੀ ਆ। ਸੋ ਵੱਧ ਤੋਂ ਵੱਧ ਜਿਹੜੀ ਵੀ ਕੋਈ ਆਪਣੇ ਲੋਕਲ ਲੈਵਲ ਦੇ ਉੱਤੇ ਜਿੱਥੇ ਵੀ ਕੋਈ ਮਦਦ ਕਰ ਸਕਦਾ ਆ, ਉਹ ਜ਼ਰੂਰ ਮਦਦ ਕਰੇ, ਤਾਂ ਜੋ ਇਹਨਾਂ ਲੋਕਾਂ ਨੂੰ ਅਜਿਹੇ ਜਿਹੜੇ ਮਾੜੇ ਸਮੇਂ ਦੇ ਉੱਤੇ ਸਹਾਰਾ ਜਿਹੜਾ ਉਹ ਮਿਲ ਸਕੇ। ਕਿਸੇ ਨੂੰ ਦਿਲਾਸੇ ਦੀ, ਕਈਆਂ ਨੂੰ ਫੂਡ ਦੀ, ਕਈਆਂ ਨੂੰ ਸ਼ੈਲਟਰ ਦੀ, ਕਈ ਤਰੀਕੇ ਦੀ ਜਿਹੜੀਆਂ ਜ਼ਰੂਰਤਾਂ ਹੁੰਦੀਆਂ। ਬੱਚੇ ਬਜ਼ੁਰਗ ਦਵਾਈਆਂ ਤੋਂ ਲੈ ਕੇ ਡਾਈਪਰਸ ਤੋਂ ਲੈ ਕੇ ਜਿਹੜੀਆਂ ਔਰਤਾਂ ਦੇ ਜਿਹੜੇ ਹੁੰਦੇ ਆ ਉਹ ਪ੍ਰੋਡਕਟਸ, ਅਤੇ ਉਹ ਸਾਰੀਆਂ ਚੀਜ਼ਾਂ ਦੀ ਜਿਹੜੀ ਆ ਉਹਨਾਂ ਨੂੰ ਜ਼ਰੂਰਤ ਅਜਿਹੇ ਮਾਮਲਿਆਂ ਦੇ ਵਿੱਚ ਰਹਿੰਦੀ ਹੈਗੀ ਸੋ ਆ। ਬੇ ਏਰੀਏ ਦੀਆਂ ਜਿਹੜੇ ਬੇ ਏਰੀਏ ਦੇ ਵਿੱਚ ਅੱਗ ਲੱਗੀ ਹੋਈ ਆ ਵੱਖ-ਵੱਖ ਜਗ੍ਹਾ 'ਤੇ, ਉਹ ਕਾਫੀ ਜ਼ਿਆਦਾ ਕੰਟੇਨਡ ਹੋ ਗਈ ਆ, ਕਾਫੀ ਜ਼ਿਆਦਾ ਕੰਟਰੋਲ 'ਚ ਆ। CZU ਜਿਹੜੀ ਕੰਪਲੈਕਸ ਹੈਗਾ ਉਹ 87% ਕੰਟੇਨਡ ਹੋ ਗਈ, LNU ਕੰਪਲੈਕਸ 96% ਅਤੇ ਇਸੇ ਤਰ੍ਹਾਂ SCU ਜਿਹੜੀ ਕੰਪਲੈਕਸ ਫਾਇਰ ਆ ਉਹ 98% ਕੰਟੇਨਡ ਹੋਈ ਆ, ਜਿਹੜੀ ਕਿ ਆਲਾਮੀਡਾ, ਸੈਂਤਾ ਕਲਾਰਾ ਕਾਉਂਟੀ, ਕੋਂਟਰਾ ਕੋਸਟਾ ਕਾਉਂਟੀ ਏਰੀਏ ਦੇ ਵਿੱਚ ਸੀਗੀ। ਜੀ ਜੀ। ਅਤੇ ਹਰਜੋਤ ਸਿੰਘ ਜੀ, ਉੱਧਰ ਜਿਹੜਾ ਆਪਾਂ ਦੱਸ ਹੀ ਰਹੇ ਸੀਗੇ, ਜਿਹੜੇ ਹਰੀਕੇਨ ਸੈਲੀ ਨੂੰ ਲੈ ਕੇ ਜਿਹੜੀ ਚਿੰਤਾ ਜਿਹੜੀ ਬਣੀ ਪਈ ਆ, ਉੱਥੇ ਐਲਾਬਾਮਾ ਦੇ ਜਿਹੜੇ ਗਵਰਨਰ ਕੇ ਐਵੀ ਆ, ਉਹ ਉਹਨਾਂ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਜਿਹੜੀ ਉਹ ਕੀਤੀ ਹੈ। ਐਲਾਬਾਮਾ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਡਾਇਰੈਕਟਰ ਉਹਨਾਂ ਦੇ ਨਾਲ ਜਿਹੜੇ ਉਹ ਮਿਲ ਕੇ, ਅਤੇ ਉੱਧਰ ਲੂਜ਼ੀਆਨਾ ਦੇ ਗਵਰਨਰ ਨੇ ਵੀ, ਸਾਰੇ ਹੀ ਜਿਹੜੇ ਗਵਰਨਰ ਨੇ ਜਾਂ ਜਿਹੜੇ ਮੇਨ ਸ਼ਹਿਰ ਇਸ ਦੇ ਵਿੱਚ ਆ ਰਹੇ ਆ, ਉਹ ਉਹਨਾਂ ਦੇ ਮੇਅਰਸ, ਉਹਨਾਂ ਦੇ ਲੀਡਰਸ ਜਿਹੜੇ ਆ ਉਹ ਇਸ ਟਾਈਮ ਪ੍ਰੀਕਾਸ਼ਨਸ, ਇਵੈਕੂਏਸ਼ਨਸ ਵੱਲ ਨੂੰ ਜਿਹੜਾ ਆ ਉਹ ਤਿਆਰੀ ਕਰ ਰਹੇ ਆ। ਐਲਾਬਾਮਾ ਦੇ ਵਿੱਚ ਤਾਂ ਕਹਿੰਦੇ ਵੀ ਕਾਫੀ ਜ਼ਿਆਦਾ ਭਾਰੀ ਮੀਂਹ ਜਿਹੜਾ ਆ ਉਹ ਪਿਆ ਹੈਗਾ ਆ, ਅਤੇ ਉਸ ਦੇ ਨਾਲ ਹੀ ਇੱਕ ਹਿਸਾਬ ਦੇ ਨਾਲ ਲੋਕ ਜਿਹੜੇ ਉਹ ਉੱਠੇ ਨੇ। ਸੋ ਬਹੁਤ ਸਾਰੇ ਜਿਹੜੀਆਂ ਸਿਟੀਜ਼ ਵਾਲੇ ਆ, ਲੋਕਾਂ ਨੂੰ ਘਰਾਂ ਨੂੰ ਜਿਹੜਾ ਪਾਣੀ ਤੋਂ ਬਚਾਉਣ ਦੇ ਲਈ ਜਿਹੜਾ ਸਰਜ ਹੋ ਕੇ ਆ ਸਕਦਾ ਆ, ਸੈਂਡ ਬੈਗਸ ਜਿਹੜੇ ਉਹ ਦਿੱਤੇ ਜਾ ਰਹੇ ਆ ਵੀ ਘਰਾਂ ਦੇ ਆਲੇ ਦੁਆਲੇ ਜਿਹੜੇ ਉਹ ਤੁਸੀਂ ਲਗਾ ਲਓ, ਤਾਂ ਜੋ ਤੁਸੀਂ ਉਹਨਾਂ ਨੂੰ ਆਪਣੇ ਘਰਾਂ ਨੂੰ ਜਿਹੜਾ ਉਹ ਬਚਾ ਸਕੋ। ਇਕੱਲੀ ਸਰਜ ਹੀ ਨਹੀਂ, 10 ਤੋਂ 20 ਇੰਚ ਤੱਕ ਜਿਹੜਾ ਉੱਥੇ ਭਾਰੀ ਮੀਂਹ ਵੀ ਜਿਹੜਾ ਆ ਉਹ ਪੈ ਸਕਦਾ ਹੈਗਾ ਆ। ਸੋ ਹਰੀਕੇਨ ਵਾਰਨਿੰਗ ਅਤੇ ਕਈ ਥਾਵਾਂ ਦੇ ਉੱਤੇ ਟ੍ਰੋਪੀਕਲ ਸਟੋਰਮ ਵਾਰਨਿੰਗ ਅਤੇ ਕਈ ਥਾਂ 'ਤੇ ਸਟੋਰਮ ਸਰਜ ਵਾਰਨਿੰਗ ਜਿਹੜੀ ਆ ਉਹ ਲਵਾਈ ਗਈ ਹੈਗੀ ਆ। ਰਾਸ਼ਟਰਪਤੀ ਟਰੰਪ ਨੇ ਵੀ ਟਵੀਟ ਜਿਹੜਾ ਕੀਤਾ, ਕਹਿੰਦੇ ਵੀ ਮੈਂ ਅਤੇ ਮੇਰੀ ਟੀਮ ਜਿਹੜੇ ਇਸ ਟਾਈਮ ਖਤਰਨਾਕ ਸਥਿਤੀਆਂ ਬਣੀਆਂ ਪਈਆਂ ਆ ਹਰੀਕੇਨ ਸੈਲੀ ਦੀਆਂ, ਉਸ ਨੂੰ ਅਸੀਂ ਬਹੁਤ ਨਜ਼ਦੀਕ ਤੋਂ ਜਿਹੜੇ ਉਹ ਦੇਖ ਰਹੇ ਹੈਗੇ ਆ,
ਤੇ ਜਿਹੜੇ ਸਟੇਟ ਤੇ ਲੋਕਲ ਲੀਡਰਸ ਆ ਉਹ ਪੂਰੀ ਤਰ੍ਹਾਂ ਇਸ ਨੂੰ ਨਜਿੱਠਣ ਦੇ ਲਈ ਜਿਹੜੇ ਉਹ ਲੱਗੇ ਹੋਏ ਨੇ ਐਲਾਬਾਮਾ, ਲੂਜ਼ੀਆਨਾ ਤੇ ਮਿਸੀਸਿਪੀ ਦੇ ਲੋਕਾਂ ਨੂੰ ਬਚਾਉਣ ਦੇ ਲਈ। ਜੀ, ਸੋ ਬਿਲਕੁਲ ਇਸੇ ਤਰ੍ਹਾਂ ਕਹਿੰਦੇ ਕਲਾਈਮੇਟ ਚੇਂਜ ਜਿਹੜਾ ਹੈ ਬਹੁਤ ਰੀਅਲ ਆ, ਅਸਲੀ ਆ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਤੇ ਲਾਸ ਐਂਜਲਸ ਦੇ ਮੇਅਰ ਐਰਿਕ ਗਰਸੈਟੀ ਨੇ ਦੱਸਿਆ। ਤੇ ਲੇਟੈਸਟ ਖਬਰ ਰਾਜਕਰਮਵੀਰ ਸਿੰਘ ਜੀ ਅੱਗ ਦੇ ਸੰਬੰਧ ਦੇ ਵਿੱਚ CNN ਦੇ ਮੁਤਾਬਕ ਆ ਰਹੀ, ਕਹਿੰਦੇ ਵੀ 22 ਬੰਦੇ ਮਿਸਿੰਗ ਹੈਗੇ ਆ ਵੈਸਟ ਕੋਸਟ ਦੇ ਵਿੱਚ, ਓਰੀਗਨ ਏਰੀਏ ਦੇ ਵਿੱਚ। 36 ਲੋਕਾਂ ਦੀ ਆਲਰੇਡੀ ਜਿਹੜੀ ਆ ਮੈਮਥ ਵਾਈਲਡ ਫਾਇਰ ਕਰਕੇ ਮੌਤ ਹੋ ਗਈ ਆ। ਕਹਿੰਦੇ ਵੀ ਇਹ 22 ਲੋਕ ਜਿਹੜੇ ਆ ਪਿੰਡਾਂ ਵਾਲੇ ਰੂਰਲ ਏਰੀਆ ਜਿਹੜਾ ਆ ਓਰੀਗਨ ਦਾ, ਉੱਥੇ ਰਹਿੰਦੇ ਆ ਅਤੇ ਉੱਥੇ ਤੱਕ ਕਹਿੰਦੇ ਵੀ ਪਹੁੰਚਣਾ ਬਹੁਤ ਖਤਰਨਾਕ ਆ। ਸੋ ਉਹਨਾਂ ਦੀ ਜਿਹੜੀ ਆ 22 ਜਾਣਿਆਂ ਦੀ ਜਿਹੜੀ ਆ ਜ਼ਿੰਦਗੀ ਦੀ ਇਸ ਵੇਲੇ ਬਹੁਤ ਖਤਰੇ ਦੇ ਵਿੱਚ ਹੈਗੀ ਆ। ਜੀ ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਜਿਹੜੀ ਹਾਊਸ ਦੀ ਇਸ ਮੌਕੇ ਸਪੀਕਰ ਹੈਗੀ ਆ ਨੈਂਸੀ ਪਲੋਸੀ, ਉਸਨੇ CNBC ਦੇ ਨਾਲ ਗੱਲਬਾਤ ਕਰਦੇ ਹੋਏ ਜਿਹੜਾ ਉਹ ਆਖਿਆ, ਕਹਿੰਦੀ ਵੀ ਮੈਂ ਚਾਹੁੰਦੀ ਹਾਂ ਵੀ ਜਿਹੜਾ ਹਾਊਸ ਆ ਉਹ ਸੈਸ਼ਨ ਦੇ ਵਿੱਚ ਉਦੋਂ ਤੱਕ ਰਵੇ ਜਿੰਨੀ ਦੇਰ ਤੱਕ ਕੋਵਿਡ ਦੀ ਕੋਈ ਡੀਲ ਜਿਹੜੀ ਆ ਉਹ ਨਹੀਂ ਬਣ ਜਾਂਦੀ। ਇਹ ਜਿਹੜੀ ਆ ਉਸਨੇ ਜਿਹੜੇ ਡੈਮੋਕ੍ਰੇਟ ਮੈਂਬਰਸ ਆ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਪੁਕਾਰ ਜਿਹੜੀ ਆਵਾਜ਼ ਜਿਹੜੀ ਲਾਈ ਆ ਵੀ ਤੁਸੀਂ ਸੈਸ਼ਨ ਜਿਹੜਾ ਆ ਉਸ ਨੂੰ ਚਾਲੂ ਕਰਕੇ ਹੀ ਜਿਹੜਾ ਉਹ ਰੱਖੋ। ਕਹਿੰਦੀ ਮੈਂ ਹੁਣੇ ਆਪਣੇ ਕੋਲੀਗਸ ਦੇ ਨਾਲ ਗੱਲਬਾਤ ਕਰਕੇ ਹਟੀ ਹਾਂ ਅਤੇ ਸਾਡੇ ਵਿੱਚ ਕਹਿੰਦੇ ਐਗਰੀਮੈਂਟ ਜਿਹੜਾ ਉਹ ਹੈਗਾ ਆ ਵੀ ਇਸ ਟਾਈਮ ਅਮੈਰੀਕਨ ਲੋਕਾਂ ਦੀਆਂ ਜਿਹੜੀਆਂ ਜ਼ਰੂਰਤਾਂ ਆ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਵੀ ਅਸੀਂ ਜਿਹੜੀ ਇਸ ਨੂੰ ਚਾਲੂ ਰੱਖੀਏ, ਇਸ ਨੂੰ ਜਾਰੀ ਰੱਖੀਏ, ਸੈਸ਼ਨ ਦੇ ਵਿੱਚ ਰਹੀਏ ਤਾਂ ਜੋ ਲੋਕਾਂ ਦਾ ਜਿਹੜਾ ਭਲਾ ਆ ਉਹ ਹੋ ਸਕੇ। 2 ਮਹੀਨੇ ਪਹਿਲਾਂ ਆਲਰੇਡੀ ਜਿਹੜੇ ਡੈਮੋਕ੍ਰੇਟ ਹੈਲਡ ਹਾਊਸ ਆ ਉਸ ਦੇ ਵਿੱਚ $3 ਟ੍ਰਿਲੀਅਨ ਦਾ ਜਿਹੜਾ ਬਿੱਲ ਸੀਗਾ ਦੂਜਾ ਕੋਵਿਡ ਦਾ ਉਹ ਪਾਸ ਹੋ ਗਿਆ ਸੀਗਾ, ਪਰ ਜਿਹੜੇ ਸੈਨੇਟ ਦੇ ਰਿਪਬਲਿਕਨਸ ਆ ਉਹਨਾਂ ਨੇ ਇਸ ਬਿੱਲ ਨੂੰ ਜਿਹੜਾ ਲੈਣ ਤੋਂ ਹੀ ਇਨਕਾਰ ਕੀਤਾ ਹੋਇਆ ਆ। ਫਿਰ ਜਿਹੜੇ ਸੈਨੇਟ ਰਿਪਬਲਿਕਨਸ ਆ ਉਹਨਾਂ ਨੇ ਆਪਣਾ ਬਿੱਲ ਜਿਹੜਾ ਉਹ ਲਿਆਂਦਾ ਸੀ ਜਿਸ ਨੂੰ ਘਟਾ ਕੇ ਉਹਨਾਂ ਨੇ $1 ਟ੍ਰਿਲੀਅਨ ਦਾ ਕੀਤਾ ਸੀ। ਫਿਰ ਉਸ ਦੇ ਵਿੱਚ ਅਨਇੰਪਲੋਇਮੈਂਟ ਨੂੰ ਲੈ ਕੇ, ਚੈੱਕਸ ਨੂੰ ਲੈ ਕੇ ਕਿੱਦਾਂ ਜਿਹੜੇ ਡਾਲਰ ਸਪੈਂਡ ਹੋਣੇ ਆ ਉਸ ਦੇ ਉੱਤੇ ਜਿਹੜੀ ਰਾਏ ਆ ਉਹ ਨਹੀਂ ਬਣ ਸਕੀ। ਫਿਰ ਉਸ ਤੋਂ ਬਾਅਦ ਦੇ ਵਿੱਚ ਇੱਕ ਹੋਰ ਟਰਾਈ ਹੋਈ ਸੀ $500 ਬਿਲੀਅਨ ਦੇ ਬਿੱਲ ਦੀ, ਜਿਸ ਦੇ ਵਿੱਚ ਚੈੱਕਸ ਵਗੈਰਾ ਲੋਕਾਂ ਨੂੰ ਜਿਹੜੀ ਜਿੱਦਾਂ $1200 ਵਾਲੇ ਪਹਿਲੋਂ ਮਿਲੇ ਸੀਗੇ ਉਹ ਨਹੀਂ ਸੀਗੇ। ਸੋ ਉਸ ਦੇ ਉੱਤੇ ਵੀ ਕੋਈ ਰਾਏ ਜਿਹੜੀ ਆ ਉਹ ਨਹੀਂ ਬਣ ਸਕੀ। ਸੋ ਹਾਲ ਦੀ ਘੜੀ ਇਹ ਸਾਰਾ ਕੁਛ ਹੀ ਸ਼ਸ਼ੋਪਨ ਦੇ ਵਿੱਚ ਜਿਹੜਾ ਉਹ ਪਿਆ ਹੋਇਆ ਆ ਵੀ ਇਹ ਕੋਈ ਸਮਝੌਤਾ ਇਹਨਾਂ ਦੇ ਹੋਣ ਦੇ ਆਸਾਰ ਹੈਗੇ ਆ ਕਿ ਨਹੀਂ। ਹਰਜੋਤ ਸਿੰਘ ਜੀ, ਆਪਾਂ ਜਦੋਂ ਵੀ ਖਬਰਾਂ ਕਰਦੇ ਹਾਂ ਕਦੀ ਕਦੀ ਇਹ ਸੁਣਨ ਨੂੰ ਮਿਲ ਜਾਂਦਾ, ਹਾਂ ਜੀ ਬੜੀ ਵਧੀਆ ਮੀਟਿੰਗ ਇਹਨਾਂ ਦੀ ਹੋਈ ਆ। ਪਤਾ ਨਹੀਂ ਇਹ ਮੀਟਿੰਗ ਵਧੀਆ ਕਿਹੜੀ ਹੁੰਦੀ ਹੈ, ਚਾਹ ਚੂ ਪੀ ਕੇ ਮੈਨੂੰ ਲੱਗਦਾ ਉੱਦਾਂ ਹੀ ਆ ਜਾਂਦੇ ਆ ਅਤੇ ਗੱਲਾਂ ਬਾਤਾਂ ਮਾਰ ਕੇ ਆ ਜਾਂਦੇ ਆ, ਲੋਕਾਂ ਨੂੰ ਫਿਰ ਉੱਦਾਂ ਦੇ ਉੱਦਾਂ ਹੀ ਸੁੱਕੇ ਜਿਹੜਾ ਇਹਨਾਂ ਨੇ ਟੰਗਿਆ ਹੋਇਆ ਆ। ਆਪਣੀ ਇਹਨਾਂ ਦੀ ਤਨਖਾਹ ਇੱਕ ਦਿਨ ਨਹੀਂ ਲੇਟ ਹੁੰਦੀ, ਉਹ ਸਾਰੇ ਇਹਨਾਂ ਨੂੰ ਭੱਤੇ ਜਿਹੜੇ ਉਹ ਮਿਲੀ ਜਾਂਦੇ ਆ ਅਤੇ ਲੋਕ ਜਿਹੜੇ ਆ ਉਹ ਇਸ ਟਾਈਮ ਜਿਹੜੇ ਪਰੇਸ਼ਾਨ ਆ ਉਹ ਹੋਏ ਪਏ ਨੇ। ਜੀ, ਅਗਲੀ ਖਬਰ ਜਿਹੜੀ ਹੈ US ਦੀ ਇਲੈਕਸ਼ਨ ਦੀ ਗੱਲ ਕਰਦੇ ਜਾਈਏ। ਸਾਡੇ ਸਰੋਤੇ ਆਲ ਓਵਰ USA, ਕੈਨੇਡਾ, ਵਰਲਡ ਦੇ ਵਿੱਚ ਵੀ ਆ, ਬਹੁਤ ਸਾਰੇ ਸੋਚਦੇ ਆ ਵੀ ਜਿਹੜੀ ਇਲੈਕਸ਼ਨ ਆ ਪੂਰੇ USA 'ਚ ਜ਼ੋਰ ਲੱਗਾ। ਜੇ ਆਪਾਂ ਦੱਸਦੇ ਜਾਈਏ ਸਿਰਫ 6 ਸਟੇਟਾਂ ਦੇ ਉੱਤੇ ਹੀ ਦੋਨਾਂ ਪਾਰਟੀਆਂ ਦਾ ਜ਼ੋਰ ਲੱਗਾ ਆ, ਬਾਕੀ ਤਾਂ ਆਪਾਂ ਜਿਹੜੇ ਆ ਜ਼ੋਰ ਹੀ ਲਾ ਰਹੇ ਹੈਗੇ ਆ, ਕਿਉਂਕਿ ਕਹਿੰਦੇ ਵੀ 6 ਸਟੇਟਾਂ ਤੋਂ ਬਾਅਦ ਲਗਭਗ ਸਾਰੀਆਂ ਸਟੇਟਾਂ ਦੋਨਾਂ ਹੀ ਕੈਂਡੀਡੇਟਸ ਨੇ ਛੱਡ ਦਿੱਤੀਆਂ ਹੈਗੀਆਂ। ਜਿਹੜੀਆਂ 6 ਸਟੇਟਾਂ ਆ ਮੈਂ ਉਹਨਾਂ ਦੀ ਗੱਲ ਕਰਦੇ ਜਾਵਾਂ, ਫਲੋਰੀਡਾ, ਪੈਂਸਿਲਵੇਨੀਆ, ਨਾਰਥ ਕੈਰੋਲੀਨਾ, ਮਿਸ਼ੀਗਨ, ਵਿਸਕੌਨਸਨ ਅਤੇ ਐਰੀਜ਼ੋਨਾ। ਇਹ ਵੇਸਟ ਇਹਦੇ 'ਤੇ ਆ ਵੀ ਕਹਿੰਦੇ $700 ਮਿਲੀਅਨ ਦੀਆਂ TV ਦੀਆਂ ਜਿਹੜੀਆਂ ਐਡਸ ਆ ਡੈਮੋਕਰੇਟਸ ਵੱਲੋਂ 14 ਕੀ ਸਟੇਟਾਂ 'ਚ ਜਿਹੜੀਆਂ ਰਨ ਕੀਤੀਆਂ ਗਈਆਂ ਸੀਆਂ, ਜਿਨ੍ਹਾਂ ਦੇ ਵਿੱਚੋਂ 85% ਮਨੀ ਜਿਹੜਾ ਆ ਇਹ 6 ਸਟੇਟਾਂ ਦੇ ਵਿੱਚ ਗਿਆ ਆ। ਸੋ ਇਸੇ ਤਰ੍ਹਾਂ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਵੀ ਇਹ ਜਿਹੜੀਆਂ 6 ਸਟੇਟਾਂ ਆ ਇੱਥੇ ਹੀ ਪੂਰਾ ਜਿਹੜਾ ਜ਼ੋਰ ਲਾਇਆ ਹੋਇਆ ਆ। ਕੈਲੀਫੋਰਨੀਆ ਵਗੈਰਾ ਤਾਂ ਪੈਸੇ ਜਿਹੜੇ ਆ ਇਕੱਠੇ ਕਰਨ ਆਉਂਦੇ ਹੈਗੇ ਆ, ਕਿਉਂਕਿ ਕੈਲੀਫੋਰਨੀਆ ਦਾ ਤਾਂ ਪਤਾ ਹੀ ਆ ਵੀ ਇਹ ਡੈਮੋਕਰੇਟ ਜਾਣੀ ਆ। ਟੈਕਸਸ ਦਾ ਵੀ ਪਤਾ ਹੀ ਆ ਉਹਨਾਂ ਨੂੰ ਵੀ ਉਹ ਰਿਪਬਲਿਕਨ ਵੱਲ ਜਾਣੀ ਹੈਗੀ ਆ। ਅਤੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹ ਕਹਿੰਦੇ ਓਹਾਇਓ ਅਤੇ ਆਇਓਵਾ ਸਟੇਟ ਜਿਹੜੀ ਉੱਥੇ ਐਜ਼ ਏ ਡਿਫੈਂਸ 'ਤੇ ਚੱਲ ਰਹੇ ਹੈਗੇ ਆ, ਪਰ ਮਿਨੇਸੋਟਾ, ਨਿਊ ਹੈਂਪਸ਼ਰ ਅਤੇ ਨੇਵਾਡਾ ਸਟੇਟ ਜਿਹੜੀ ਆ ਇਹ ਤਿੰਨੇ ਸਟੇਟਾਂ 'ਚ ਪੂਰਾ ਉਹ ਜ਼ੋਰ ਲਾ ਰਹੇ ਆ। ਕਲੋਰਾਡੋ ਸਟੇਟ ਕਹਿੰਦੇ ਵੀ ਜਿਹੜੇ
ਟਰੰਪ ਕੈਂਪੇਨ ਨੇ ਆਲਰੇਡੀ ਛੱਡ ਦਿੱਤੀ ਹੈ, ਕਿਉਂਕਿ ਉਹਨਾਂ ਨੂੰ ਲੱਗਦਾ ਵੀ ਉਹ ਸਾਡੇ ਹੱਕ 'ਚ ਨਹੀਂ ਆਊਗੀ। ਸੋ ਇਹ ਸਾਰੀ ਜਿਹੜੀ ਰਿਪੋਰਟ ਆ, ਬਹੁਤ ਹੀ ਵਧੀਆ ਇੱਕ ਰਿਪੋਰਟ ਤਿਆਰ ਕੀਤੀ ਗਈ ਹੈ ਵੀ ਕਿਸ ਤਰ੍ਹਾਂ ਜੇ ਦੱਸਦਾ ਜਾਵਾਂ, ਕਹਿੰਦਾ ਵੀ ਫਲੋਰੀਡਾ ਦੇ ਵਿੱਚ ਬਾਈਡਨ ਤੇ ਉਹਨਾਂ ਦੇ ਸਪੋਰਟਰਸ ਨੇ $83 ਮਿਲੀਅਨ ਐਡਵਰਟਾਈਜ਼ਮੈਂਟ ਲਈ ਖਰਚੇ ਆ, ਟਰੰਪ ਤੇ ਉਹਨਾਂ ਦੇ ਸਪੋਰਟਰਸ ਨੇ 82 ਮਿਲੀਅਨ। ਪੈਨਸਲਵੇਨੀਆ ਦੇ ਵਿੱਚ ਬਾਈਡਨ ਤੇ ਉਹਨਾਂ ਦੇ ਐਲੀਜ਼ ਨੇ 74 ਮਿਲੀਅਨ ਤੇ ਟਰੰਪ ਤੇ ਉਹਨਾਂ ਦੇ ਜਿਹੜੇ ਸਪੋਰਟਰਸ ਨੇ 50 ਮਿਲੀਅਨ। ਨਾਰਥ ਕੈਰੋਲੀਨਾ 'ਚ ਟਰੰਪ ਤੇ ਉਹਨਾਂ ਦੇ ਸਪੋਰਟਰਸ ਨੇ 49 ਮਿਲੀਅਨ, ਬਾਈਡਨ ਤੇ ਉਹਨਾਂ ਦੇ ਸਪੋਰਟਰਸ ਨੇ 37 ਮਿਲੀਅਨ। ਇਸੇ ਤਰ੍ਹਾਂ ਮਿਸ਼ੀਗਨ 'ਚ ਜਿਹੜੇ ਬਾਈਡਨ ਤੇ ਉਹਨਾਂ ਦੇ ਸਪੋਰਟਰ 55.6 ਮਿਲੀਅਨ ਤੇ ਟਰੰਪ ਉਹਨਾਂ ਦੇ ਸਪੋਰਟਰ 21.7 ਮਿਲੀਅਨ। ਵਿਸਕੌਨਸਨ 'ਚ ਬਾਈਡਨ ਤੇ ਉਹਨਾਂ ਦੇ ਜਿਹੜੇ ਸਪੋਰਟਰ ਆ 44.4 ਮਿਲੀਅਨ ਤੇ ਟਰੰਪ ਤੇ ਉਹਨਾਂ ਦੇ ਸਪੋਰਟਰ ਨੇ 31 ਮਿਲੀਅਨ ਜਿਹੜੇ ਸਪੈਂਡ ਕੀਤੇ ਆ। ਜੀ ਇਸੇ ਤਰੀਕੇ ਨਾਲ ਐਰੀਜ਼ੋਨਾ 'ਚ ਬਾਈਡਨ ਹੁਣਾਂ ਨੇ 43 ਮਿਲੀਅਨ ਤੇ ਜਿਹੜੇ ਟਰੰਪ ਹੁਣਾਂ ਨੇ 26 ਮਿਲੀਅਨ। ਓਹਾਇਓ 'ਚ ਟਰੰਪ ਹੁਣਾਂ ਨੇ 22 ਮਿਲੀਅਨ ਤੇ ਬਾਈਡਨ ਤੇ ਹੁਣਾਂ ਨੇ ਸਿਰਫ 7 ਮਿਲੀਅਨ। ਮਿਨੇਸੋਟਾ ਦੇ ਵਿੱਚ ਟਰੰਪ ਹੁਣਾਂ ਦੇ ਦੁਆਰਾ ਜਿਹੜੇ ਤਕਰੀਬਨ 17 ਮਿਲੀਅਨ ਤੇ ਬਾਈਡਨ ਹੁਣਾਂ ਦੇ ਦੁਆਰਾ 9 ਮਿਲੀਅਨ। ਜਾਰਜੀਆ ਦੇ ਵਿੱਚ ਤਕਰੀਬਨ 13 ਮਿਲੀਅਨ ਟਰੰਪ ਹੁਣਾਂ ਦੇ ਦੁਆਰਾ, ਬਾਈਡਨ ਹੁਣਾਂ ਦੁਆਰਾ ਤਕਰੀਬਨ 4 ਮਿਲੀਅਨ। ਨਵਾਡਾ 'ਚ ਇਸੇ ਤਰੀਕੇ ਦੇ ਨਾਲ ਨਵਾਡਾ 'ਚ ਤਕਰੀਬਨ ਦੋਨਾਂ ਨੇ ਬਰਾਬਰ ਹੀ ਜਿਹੜੇ ਸਪੈਂਡ ਕੀਤੇ ਆ 7.7.8 ਤੇ 7.2 ਮਿਲੀਅਨ। ਸੋ ਇਸੇ ਤਰੀਕੇ ਦੇ ਨਾਲ ਇਹਨਾਂ ਨੇ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਉਹ ਸਪੈਂਡ ਜਿਹੜੇ ਉਹ ਕੀਤੇ ਹੋਏ ਆ। ਹੁਣ ਤੁਸੀਂ ਜਿੱਦਾਂ ਦੇਖਿਆ ਵੀ ਕੋਲੋਰਾਡੋ ਦੀ ਤੁਸੀਂ ਗੱਲ ਕੀਤੀ ਆ, ਬਾਈਡਨ ਉਹਨਾਂ ਨੇ ਉੱਥੇ 1.5 ਮਿਲੀਅਨ ਸਪੈਂਡ ਕੀਤਾ ਤੇ ਟਰੰਪ ਵਾਲਿਆਂ ਨੇ ਉਹਦਾ ਮਹਿਜ 38,000 ਜਿਹੜਾ ਆ ਉੱਥੇ ਉਹਨਾਂ ਨੇ ਜਿਹੜਾ ਉਹ ਸਪੈਂਡ ਕੀਤਾ। ਇਸੇ ਤਰੀਕੇ ਦੇ ਨਾਲ ਟੈਕਸਸ ਦੇ ਵਿੱਚ ਵੀ ਟਰੰਪ ਉਹਨਾਂ ਨੂੰ ਪਤਾ ਵੀ ਉੱਥੇ ਅਸੀਂ ਜਿੱਤ ਹੀ ਜਾਣਾ, ਬਾਈਡਨ ਉਹਨਾਂ ਨੇ ਉੱਥੇ ਤਕਰੀਬਨ 7 ਮਿਲੀਅਨ ਸਪੈਂਡ ਕੀਤਾ ਤੇ ਉੱਥੇ ਉਹਨਾਂ ਨੇ 1.5 ਲੱਖ ਸਾਰਾ ਜਿਹੜਾ ਟਰੰਪ ਉਹਨਾਂ ਨੇ ਉਹ ਉੱਥੇ ਸਪੈਂਡ ਕੀਤਾ ਹੋਇਆ। ਸੋ ਦੇਖ ਲਓ ਵੀ ਸਟੇਟਾਂ ਕਿਹੜੀਆਂ ਸਟੇਟਾਂ ਤੇ ਜਦੋਂ ਕਿੰਨੀ ਪਾਪੂਲੇਸ਼ਨ ਆ। ਸੋ ਜਿਹੜਾ ਇੱਥੇ ਦਾ ਵੀ ਜਿਹੜਾ ਇਲੈਕਸ਼ਨ ਸਿਸਟਮ ਆ ਨਾ, ਉਹ ਬੜਾ ਮੈਨੂੰ ਠੀਕ ਨਹੀਂ ਲੱਗਦਾ। ਇਲੈਕਟਰਲ ਕਾਲਜ ਦੇ ਕਰਕੇ ਹਰਜੋਤ ਸਿੰਘ ਜੀ ਇਹਦਾ ਆ ਵੀ ਉਹਨਾਂ ਨੇ ਸਾਰਿਆਂ ਨੂੰ ਫਿਰ ਉਸ ਹਿਸਾਬ ਦੇ ਨਾਲ ਜਿਹੜਾ ਉਹ ਕੀਤਾ। ਬਹੁਤ ਸਾਰੇ ਲੋਕ ਇਸ ਦੇ ਖਿਲਾਫ ਵੀ ਜਿਹੜਾ ਉਹ ਬੋਲਦੇ ਰਹਿੰਦੇ ਨੇ ਵੀ ਨਹੀਂ ਇਹ ਸਿਸਟਮ ਸਹੀ ਰਿਪਰੈਜ਼ੈਂਟੇਸ਼ਨ ਜਿਹੜੀ ਆ ਉਹ ਪ੍ਰੋਵਾਈਡ ਜਿਹੜੀ ਉਹ ਨਹੀਂ ਕਰਦਾ ਹੈਗਾ ਤੇ ਇਸ ਨੂੰ ਜਿਹੜਾ ਆ ਥੋੜ੍ਹਾ ਡਿਫਰੈਂਟ ਜਿਹੜਾ ਹੋਣਾ ਚਾਹੀਦਾ ਹੈ। ਪਾਪੂਲਰ ਵੋਟ ਦੇ ਉੱਤੇ ਜਿਹੜਾ ਉਹ ਹੋਣਾ ਚਾਹੀਦਾ ਆ। ਜੇ ਪਾਪੂਲਰ ਵੋਟ 'ਤੇ ਹੋਊਗਾ ਫਿਰ ਇਹ ਹੋਊਗਾ ਵੀ ਈਸਟ ਤੇ ਵੈਸਟ ਕੋਸਟ ਦੇ ਉੱਤੇ ਜਿਹੜੀਆਂ ਭੱਜ ਦੌੜ ਜਿਹੜੀ ਉਹ ਪੂਰੀ ਲੱਗੂਗੀ ਵੀ ਕਿਹਨੂੰ ਕਿੰਨੀਆਂ ਜ਼ਿਆਦੀਆਂ ਜਿਹੜੀਆਂ ਉਹ ਵੋਟਾਂ ਇਸ ਦੇ ਵਿੱਚ ਮਿਲਦੀਆਂ। ਹੁਣ ਮੰਨ ਲਓ ਵੀ ਕਿਸੇ ਡਿਸਟ੍ਰਿਕਟ ਦੇ ਵਿੱਚ ਕਿਸੇ ਨੂੰ 51% ਵੋਟਾਂ ਪਈਆਂ, ਕਿਸੇ ਨੂੰ 49 ਪਈਆਂ ਆ ਤੇ 51 ਵਾਲੇ ਨੂੰ ਉਹ 49 ਵਾਲੀਆਂ ਵੀ ਨਾਲ ਹੀ ਜਿਹੜੀਆਂ ਇੱਕ ਹਿਸਾਬ ਦੇ ਨਾਲ ਜਿਹੜੀਆਂ ਉਹ ਚਲੇ ਜਾਂਦੀਆਂ, ਉਹ ਪੂਰੇ ਦੇ ਪੂਰੇ ਹੀ ਜਿਹੜਾ ਉਹ ਚਲਿਆ ਜਾਂਦਾ ਹੁੰਦਾ ਹੈ। ਸੋ ਇਸ ਕਰਕੇ ਲੋਕ ਜਿਹੜੇ ਕਿਤੇ ਨਾ ਕਿਤੇ ਸਵਾਲ ਵੀ ਜਿਹੜੇ ਉਸ ਨੂੰ ਉਠਾਉਂਦੇ ਆ ਵੀ ਕਹਿੰਦੇ ਵੀ ਇਹ ਪਹਿਲੋਂ ਸੀਗਾ ਸਮਾਂ ਇਹ ਇਲੈਕਟੋਰਲ ਕਾਲਜ ਦਾ, ਅੱਜ ਦੇ ਜ਼ਮਾਨੇ ਦੇ ਵਿੱਚ ਇਸ ਚੀਜ਼ ਦੀ ਜਿਹੜੀ ਜ਼ਰੂਰਤ ਨਹੀਂ ਹੈ। ਪਰ ਇਸ ਦੇ ਹਮਾਇਤੀ ਵੀ ਜਿਹੜੇ ਉਹ ਬਹੁਤ ਜ਼ਿਆਦਾ ਉਹ ਹੈਗੇ ਨੇ ਵੀ ਨਹੀਂ ਇਹ ਬਹੁਤ ਵਧੀਆ ਜਿਹੜਾ ਸਿਸਟਮ ਆ ਤੇ ਇਸ ਨੂੰ ਹੋਰ ਕੁਛ ਇਸ ਦਾ ਵਿਕਲਪ ਜਿਹੜਾ ਆ ਉਹ ਕੋਈ ਬੈਟਰ ਇਸ ਤੋਂ ਵਿਕਲਪ ਜਿਹੜਾ ਆਪਾਂ ਨੂੰ ਕੋਈ ਨਜ਼ਰ ਜਿਹੜਾ ਉਹ ਨਹੀਂ ਆਉਂਦਾ ਹੈਗਾ। ਸੋ ਪਰ ਇਹ ਆ ਵੀ ਜ਼ੋਰ ਲੱਗਾ ਆ ਇਹ ਜਿਹੜੀਆਂ 6 ਜਿਹੜੀਆਂ ਸਭ ਤੋਂ ਜ਼ਿਆਦਾ ਇਹ ਜਿਹੜੀਆਂ ਕੀ ਸਟੇਟਸ ਹੈਗੀਆਂ ਬੈਟਲ ਗਰਾਊਂਡ ਸਟੇਟਸ ਜਿਨ੍ਹਾਂ ਨੂੰ ਆਖਿਆ ਜਾ ਰਿਹਾ ਆ। ਸੋ ਡਾਲਰਾਂ ਦੀ ਝੜੀ ਜਿਹੜੀ ਆ ਇਹਨਾਂ ਨੂੰ ਉੱਥੇ ਜਿਹੜੀ ਉਹ ਲੱਗੀ ਪਈ ਆ। ਲੋਕ ਵੀ ਹਰਜੋਤ ਸਿੰਘ ਜੀ ਅੱਕ ਪੱਕ ਜਾਂਦੇ ਹੋਣੇ ਆ ਜਦੋਂ ਵੀ ਟੀਵੀ ਜਦੋਂ ਵੀ ਰੇਡੀਓ ਉੱਥੇ ਸੁਣਦੇ ਹੋਣੇ ਆ, ਕਦੀ ਟਰੰਪ ਦੀ ਸੁਣਦੇ ਹੋਣੇ ਆ ਤੇ ਕਦੀ ਜਿਹੜੀ ਬਾਈਡਨ ਹਾਊਸ ਦੀ ਸੁਣਦੇ ਹੋਣੇ ਆ ਤੇ ਬਾਕੀ ਜਿਹੜੇ ਲੋਕਲ ਆ ਉਹ ਵੀ ਵਿੱਚ ਵਿਚਾਲੇ ਜਿਹੜੇ ਨਾਲ ਦੇ ਨਾਲ ਜਿਹੜੇ ਉਹ ਸਪੈਂਡਿੰਗ ਉਹਨਾਂ ਨੇ ਵੀ ਜਿਹੜੀ ਉਹ ਕਰਨੀ ਹੁੰਦੀ ਆ। ਸੋ ਕਾਫੀ ਜਿਹੜਾ ਰੌਲਾ ਰੱਪਾ ਆ ਇਸ ਟਾਈਮ ਚੱਲਣਾ ਆ। ਇਹ ਹੁਣ 50 ਦਿਨਾਂ ਤੋਂ ਘੱਟ ਦਿਨ ਜਿਹੜੇ ਉਹ ਰਹਿ ਗਏ ਨੇ। ਸੋ ਆਪਾਂ ਨੂੰ ਇਹ ਮੈਦਾਨ ਪੂਰਾ ਹੀ ਜਿਹੜਾ ਉਹ ਭਖਦਾ ਹੋਇਆ ਨਜ਼ਰ ਜਿਹੜਾ ਉਹ ਆ ਰਿਹਾ ਹੈਗਾ। ਸੋ ਇਹ ਇੱਦਾਂ ਹੀ ਜਿਹੜਾ ਕੰਮ ਆ ਹੁਣ 3 ਨਵੰਬਰ ਤੱਕ ਤਾਂ ਜਿਹੜਾ ਪੂਰਾ ਰੌਲਾ ਜਿਹੜਾ ਉਹ ਰਹਿਣਾ ਹੀ ਹੈਗਾ ਆ। ਉੱਧਰ ਜਿਹੜਾ ਹਰਜੋਤ ਸਿੰਘ ਜੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਇੱਕ ਟੌਪ ਦੇ ਹੈਲਥ ਅਪੁਆਇੰਟੀ ਹੈਗੇ ਆ ਟਰੰਪ ਹੋਣਾ ਦੇ ਦੁਆਰਾ ਜਿਹੜੇ ਕੀਤੇ ਗਏ ਸੀਗੇ ਮਾਈਕਲ ਕਪੂਟੋ, ਉਹਨਾਂ ਨੇ ਕਿਹਾ ਵੀ ਇਲੈਕਸ਼ਨ ਤੋਂ ਬਾਅਦ ਦੇ ਵਿੱਚ ਜਿਹੜੀ ਆ ਆਰਮਡ ਜਿਹੜੀ ਆ ਇਨਸਰੈਕਸ਼ਨ ਜਿਹੜੀ ਆ ਬਗਾਵਤ ਵੀ ਜਿਹੜੀ ਆ ਹਥਿਆਰਬੰਦ ਬਗਾਵਤ ਆ ਉਹ ਇਲੈਕਸ਼ਨ ਤੋਂ ਬਾਅਦ ਦੇ ਵਿੱਚ ਹੋ ਸਕਦੀ ਆ। ਇਹ ਹੁਣ ਇਹਨਾਂ ਨੇ ਜਿਹੜਾ ਇਹ ਪਤਾ ਨਹੀਂ ਕਿਹੜੇ ਆਧਾਰ ਦੇ ਉੱਤੇ ਜਿਹੜਾ ਇਹ ਆਖਿਆ ਹੈਗਾ ਆ। ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸ ਦੇ ਲਈ ਇਹਨਾਂ ਨੂੰ ਅਸਿਸਟੈਂਟ ਸੈਕਟਰੀ ਦੇ ਲਈ ਅਪੁਆਇੰਟ ਕੀਤਾ ਹੋਇਆ ਆ ਕਰੋਨਾ ਵਾਇਰਸ ਦੇ ਰਿਸਪੌਂਸ ਦੇ ਲਈ। ਅਤੇ ਉਹ ਇੱਦਾਂ ਦੀ ਗੱਲ ਜਿਹੜੀ ਉਹ ਆਖ ਰਹੇ ਹੈਗੇ ਆ ਵੀ ਜਿਹੜੇ ਹਥਿਆਰਬੰਦ ਬਗਾਵਤ ਆ ਇਲੈਕਸ਼ਨ ਤੋਂ ਬਾਅਦ ਦੇ ਵਿੱਚ ਹੋ ਸਕਦੀ ਆ। ਸੋ ਇਹ ਦੇਖਣ ਵਾਲੀ ਗੱਲ ਆ ਵੀ ਇਹ ਚੀਜ਼ ਵਾਕਿਆ ਹੀ ਜਿਹੜੀ ਉਹ ਵਾਪਰੂਗੀ ਨਹੀਂ ਵਾਪਰੂਗੀ, ਕੀ ਜਿਹੜਾ ਮਾਹੌਲ ਰਹੂਗਾ। ਕਿਉਂਕਿ ਜਿਹੜੀ ਵੀ ਕਹਿ ਲਓ ਵੀ ਕੈਂਪੇਨ ਦੀ ਹਾਰ ਹੋਣੀ ਆ ਜਾਂ ਜਿੱਤ ਹੋਣੀ, ਜਿਹੜਾ ਹਾਰਿਆ ਹੋਣਾ ਉਹਨੇ
ਥੋੜ੍ਹਾ ਬਹੁਤਾ ਨਿਰਾਸ਼ਾ ਤਾਂ ਥੋੜ੍ਹੀ ਬਹੁਤੀ ਕਿ ਪੂਰੀ ਹੋਈ ਨਿਰਾਸ਼ਾ ਜਿਹੜੀ ਉਹਨਾਂ ਨੂੰ ਉਹ ਹੁੰਦੀ ਆ ਵੀ ਇਹ ਜਿਹੜਾ ਭਾਣਾ ਆ ਕੀ ਵਾਪਰ ਗਿਆ ਉਹਨਾਂ ਦੇ ਨਾਲ, ਵੀ ਹਥਿਆਰਬੰਦ ਬਗਾਵਤ ਹੋ ਸਕੂਗੀ, ਹੋਊਗੀ, ਨਹੀਂ ਹੋਊਗੀ, ਇਹ ਜਿਹੜੇ ਕਾਫੀ ਵੱਡੇ ਜਿਹੜੇ ਪ੍ਰਸ਼ਨ ਚਿੰਨ੍ਹ ਆ। ਪਰ ਇਹਨੇ ਇੱਕ ਇਸ ਪਾਸੇ ਵੱਲ ਨੂੰ ਇਸ਼ਾਰਾ ਜਿਹਾ ਜਿਹੜਾ ਉਹ ਜ਼ਰੂਰ ਕੀਤਾ ਆ ਜੀ। ਸੋ ਬਿਲਕੁਲ ਸਾਡਾ ਸਮਾਂ ਵੀ ਜਿਹੜਾ ਬ੍ਰੇਕ ਦਾ ਹੋਣ ਵਾਲਾ। ਬ੍ਰੇਕ ਤੋਂ ਬਾਅਦ ਆਪਾਂ ਇੱਕ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ, ਸੰਦੀਪ ਸਿੰਘ ਧਾਲੀਵਾਲ ਡਿਪਟੀ ਸ਼ੈਰਿਫ ਜਿਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ ਪਿਛਲੇ ਸਾਲ, ਉਹਨਾਂ ਦੇ ਸੰਬੰਧ ਦੇ ਵਿੱਚ US ਕਾਂਗਰਸ ਨੇ ਇੱਕ ਬਹੁਤ ਵੱਡਾ ਡਿਸੀਜਨ ਲਿਆ ਹੈ ਅਤੇ ਆਪਾਂ ਤੁਹਾਡੇ ਵਿਚਾਰ ਵੀ ਸੁਣਨੇ ਆ। ਜੇ ਤੁਸੀਂ ਵੀ ਆਪਣਾ ਵਿਚਾਰ ਦੇਣਾ ਹੋਇਆ ਤਾਂ ਜ਼ਰੂਰ ਤੁਸੀਂ ਕਾਲ ਕਰ ਲਿਓ ਪੰਜਾਬੀ ਰੇਡੀਓ USA ਦੇ ਸਟੂਡੀਓ 408 272 5200 'ਤੇ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM। ਮਰਦਮਸ਼ੁਮਾਰੀ ਸ਼ੁਰੂ ਹੋ ਗਈ ਸੰਗਤ, ਆਪਾਂ ਪਿੱਛੇ ਕੱਲੇ ਰਹਿਣਾ ਚਾਹੀਏ ਸੰਗਤ। 2020 ਦੀ ਅਮਰੀਕਾ ਦੀ ਮਰਦਮਸ਼ੁਮਾਰੀ ਸ਼ੁਰੂ ਹੋ ਚੁੱਕੀ ਹੈ। ਤੁਹਾਡੇ 10 ਮਿੰਟ ਕੈਲੀਫੋਰਨੀਆ ਦੇ ਵਿੱਚ ਅਗਲੇ 10 ਸਾਲਾਂ ਦੀ ਮਰਦਮਸ਼ੁਮਾਰੀ ਦੇ ਉੱਤੇ ਅਸਰ ਪਾਉਣਗੇ। ਹਰ 10 ਸਾਲ ਬਾਅਦ ਅਮਰੀਕਾ ਦੀ ਮਰਦਮਸ਼ੁਮਾਰੀ ਵਿਭਾਗ ਉਸ ਹਰ ਇੱਕ ਵਿਅਕਤੀ ਦੀ ਗਿਣਤੀ ਕਰਦਾ ਹੈ ਜੋ ਅਮਰੀਕਾ ਦਾ ਵਸਨੀਕ ਹੈ। ਇਸ ਗਿਣਤੀ ਦੇ ਨਾਲ ਸਕੂਲ, ਸੜਕਾਂ, ਬੱਚਿਆਂ ਦੀ ਦੇਖਭਾਲ ਤੇ ਹੋਰ ਸਰਕਾਰੀ ਯੋਜਨਾਵਾਂ ਦੇ ਫੰਡਾਂ ਤੇ ਅਸਰ ਪੈਂਦਾ ਹੈ। ਮਰਦਮਸ਼ੁਮਾਰੀ ਵਿੱਚ ਤੁਹਾਡੇ ਦਿੱਤੇ ਹੋਏ ਜਵਾਬ ਗੁਪਤ ਰੱਖੇ ਜਾਣਗੇ ਤੇ ਤੁਹਾਡੇ ਖਿਲਾਫ ਨਹੀਂ ਵਰਤੇ ਜਾਣਗੇ। ਆਪਣਾ ਫਰਜ਼ ਬਣਦਾ ਹੈ ਕਿ ਆਪਾਂ ਇਸ ਮਰਦਮਸ਼ੁਮਾਰੀ ਦੇ ਵਿੱਚ ਹਿੱਸਾ ਲਈਏ ਤਾਂ ਜੋ ਆਪਣੇ ਭਾਈਚਾਰੇ ਨੂੰ ਲੋੜੀਂਦੀਆਂ ਸਹੂਲਤਾਂ ਮਿਲ ਸਕਣ। ਤੁਸੀਂ ਇਸ ਮਰਦਮਸ਼ੁਮਾਰੀ ਦੇ ਫਾਰਮ ਆਨਲਾਈਨ ਤੇ ਫੋਨ ਦੇ ਰਾਹੀਂ ਭਰ ਸਕਦੇ ਹੋ। ਹੋਰ ਜਾਣਕਾਰੀ ਦੇ ਲਈ ਵਿਜ਼ਿਟ ਕਰੋ 2020census.go। ਵਧੇਰੇ ਜਾਣਕਾਰੀ ਦੇ ਲਈ ਸੰਪਰਕ ਕਰੋ 559 677 74 54। ਚੇਤਾ ਰਹੇ, ਇਹ ਸਾਡੇ ਭਾਈਚਾਰੇ ਦੇ ਹਿੱਤਾਂ ਦੇ ਲਈ ਬਹੁਤ ਜ਼ਰੂਰੀ ਹੈ। ਹਾਂ ਕਮਲ, ਤੇਰੀ ਸਹੇਲੀ ਆਈ ਸੀ ਅੱਜ, ਕਿੱਦਾਂ ਲੱਗਾ ਉਹਨੂੰ ਆਪਣਾ ਨਵਾਂ ਘਰ? ਜੀ ਕਹਿੰਦੀ ਅੰਦਰੋਂ ਘਰ ਤਾਂ ਬਹੁਤ ਸੋਹਣਾ, ਪਰ ਲੈਂਡਸਕੇਪਿੰਗ ਕਰਵਾਉਣ ਵਾਲੀ ਆ। ਲੈਂਡਸਕੇਪਿੰਗ ਕਰਵਾਉਣ ਦੇ ਲਈ ਵਧੀਆ ਜਿਹਾ ਲੈਂਡਸਕੇਪਰ ਤੇ ਉਹਦੇ ਨਾਲ ਮਟੀਰੀਅਲ ਵੀ ਚਾਹੀਦਾ। ਤੁਸੀਂ ਫਿਕਰ ਨਾ ਕਰੋ ਸਰਦਾਰ ਜੀ, ਮੈਨੂੰ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਦਾ ਨੰਬਰ ਵੀ ਦੇ ਗਈ ਆ। ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ, ਭਰੋਸੇ ਦਾ ਨਾਮ, ਜਿੱਥੋਂ ਖਰੀਦ ਸਕਦੇ ਹੋ ਸਟੇਪਿੰਗ ਸਟੋਨਸ, ਐਜਰਸ, ਵਾਲ ਬਲੌਕਸ, ਲੈਂਡਸਕੇਪਿੰਗ ਰੌਕਸ, ਸੋਇਲਸ ਅਤੇ ਆਰਗੈਨਿਕ ਸੋਇਲਸ, ਅਤੇ ਖਰੀਦ ਸਕਦੇ ਹੋ ਲੈਂਡਸਕੇਪ ਫੈਬਰਿਕ, ਅਤੇ ਖਰੀਦ ਸਕਦੇ ਹੋ ਸੋਇਲ, ਮਲਚ, ਸਟੋਨ ਅਤੇ ਗ੍ਰਾਸ, ਅਤੇ ਲੈਂਡਸਕੇਪਿੰਗ ਨੂੰ ਹੋਰ ਵੀ ਸੋਹਣਾ ਬਣਾਉਣ ਲਈ ਲੈ ਸਕਦੇ ਹੋ ਵੰਨ-ਸੁਵੰਨੇ ਸਟੋਨਸ ਅਤੇ ਹਰ ਇੱਕ ਤਰ੍ਹਾਂ ਦੀ ਲੈਂਡਸਕੇਪ ਐਕਸੈਸਰੀ ਦੇ ਲਈ ਗੱਲ ਕਰ ਸਕਦੇ ਹੋ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਨਾਲ। ਅੱਜ ਹੀ ਗੱਲ ਕਰੋ ਬਲਵਿੰਦਰ ਸਿੰਘ ਗਿੱਲ 9167096619 916 709 6619। ਪੰਜਾਬੀ ਰੇਡੀਓ USA ਦਾ ਨਾਮ ਲੈਣ ਤੇ ਲੈ ਸਕਦੇ ਹੋ 10% ਦਾ ਡਿਸਕਾਊਂਟ। 1 ਦਸੰਬਰ 2020 ਤੋਂ ਮਾਰਗੇਜ ਫੀਸ ਦੇ ਵਿੱਚ ਵਾਧਾ ਹੋਣ ਜਾ ਰਿਹਾ ਹੈ। ਜੇਕਰ ਤੁਸੀਂ ਵੀ ਲੋਅਰ ਰੇਟ, ਘੱਟ PMI, ਕੈਸ਼ ਆਊਟ ਜਾਂ ਕ੍ਰੈਡਿਟ ਕਾਰਡ ਬਿੱਲ ਨੂੰ ਕੰਸੋਲੀਡੇਟ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ ਅਮਰਦੀਪ ਸਿੰਘ ਲੋਨ ਬ੍ਰੋਕਰ। ਫੈਨੀਮੀ ਅਤੇ ਬੈਂਕਸ ਦੇ ਦੁਆਰਾ 0.5% ਫੀਸ ਦੇ ਵਿੱਚ ਵਾਧਾ ਹੋਵੇਗਾ, ਜਿਸ ਦਾ ਮਤਲਬ 4 ਲੱਖ ਦੇ ਲੋਨ ਤੇ $2000 ਵਾਧੂ ਫੀਸ। ਇਹਨਾਂ ਫੀਸਾਂ ਦੇ ਵਧਣ ਤੋਂ ਪਹਿਲਾਂ ਹੀ ਸੰਪਰਕ ਅਮਰਦੀਪ ਸਿੰਘ ਲੋਨ ਬ੍ਰੋਕਰ 9167122735। ਇਹ ਪਰਚੇਜ਼ ਅਤੇ ਰੀਫਾਈਨੈਂਸ ਹੋਮ ਲੋਨਸ ਜ਼ੀਰੋ ਕਲੋਜ਼ਿੰਗ ਕਾਸਟ ਦੇ ਉੱਤੇ ਲੈ ਕੇ ਦਿੰਦੇ ਹਨ। ਹੋਰ ਲੋਨ ਪ੍ਰੋਗਰਾਮ ਅਤੇ ਮਾਰਗੇजेस ਰੇਟਸ ਦੇ ਲਈ ਵਿਜ਼ਿਟ zeroclosingloan.com zeroclosingloan.com। ਬਹੁਤੀ ਤੇਜ਼ੀ ਦੇ ਨਾਲ ਲੋਨਸ ਕਲੋਜ਼ ਕਰਦੇ ਹਨ। ਬਹੁਤੇ ਲੋਨਸ 21 ਦਿਨਾਂ ਦੇ ਵਿੱਚ ਫੰਡ ਹੋ ਜਾਂਦੇ ਹਨ। ਹੋਰ ਜਾਣਕਾਰੀ ਲਈ ਕਾਲ ਅਮਰਦੀਪ ਸਿੰਘ ਲੋਨ ਬ੍ਰੋਕਰ 9167122735 916 712 2735। NMLS ID 280053 BRE license number 01357217। ਸੈਕਰਾਮੈਂਟੋ ਅਤੇ ਐਂਟੀਲੋਪ ਦੇ ਆਸ-ਪਾਸ ਦੇ ਇਲਾਕਾ ਨਿਵਾਸੀਆਂ ਲਈ ਖੁਸ਼ਖਬਰੀ। ਪੰਜਾਬੀ ਰੇਡੀਓ USA ਦੇ AM ਰੇਡੀਓ ਸੈੱਟ ਪਹੁੰਚ ਚੁੱਕੇ ਹਨ ਤੁਹਾਡੇ ਆਪਣੇ ਸਟੋਰਸ ਤੇ। ਤੁਸੀਂ ਅੱਜ ਹੀ ਇਹਨਾਂ ਰੇਡੀਓ ਸੈੱਟ ਨੂੰ ਖਰੀਦ ਸਕਦੇ ਹੋ। ਇੰਡੀਆ ਸਪਾਈਸਸ 4117 ਐਲਵਰਟਾ ਰੋਡ, ਸਵੀਟ ਨੰਬਰ 102 ਐਂਟੀਲੋਪ, ਜਾਂ ਫਿਰ ਰੇਡੀਓ ਸੈੱਟ ਖਰੀਦ ਸਕਦੇ ਹੋ ਇੰਡੀਆ ਮਾਰਕੀਟ ਸੈਕਰਾਮੈਂਟੋ ਤੋਂ 5203 ਐਲਖੋਰਨ ਬੁਲੇਵਾਰਡ ਸੈਕਰਾਮੈਂਟੋ।
ਐਲਕ ਗਰੋਵ ਨਿਵਾਸੀਆਂ ਲਈ ਖੁਸ਼ਖਬਰੀ, ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹੋ ਕਾਰਾਂ ਅਤੇ ਘਰਾਂ ਦੇ ਵਿੱਚ 105.9 FM 105.9 FM ਤੇ। ਘਰਾਂ ਵਿੱਚ ਪੰਜਾਬੀ ਰੇਡੀਓ USA ਦੇ ਸੈੱਟ ਬਹੁਤ ਹੀ ਕਲੀਅਰ ਚੱਲਦੇ ਹਨ। ਆਪਣੀ ਕਿਚਨ ਅਤੇ ਬੈਡਰੂਮ ਦਾ ਸ਼ਿੰਗਾਰ ਬਣਾਉਣ ਦੇ ਲਈ ਅੱਜ ਹੀ ਰੇਡੀਓ ਸੈੱਟ ਖਰੀਦ ਸਕਦੇ ਹੋ ਇੰਡੀਆ ਸਪਾਈਸਸ ਐਲਕ ਗਰੋਵ ਵਾਲਿਆਂ ਤੋਂ। 9059 ਬਰੂਸਵਿਲ ਰੋਡ ਸਵੀਟ ਨੰਬਰ 100 ਐਲਕ ਗਰੋਵ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਜ਼ਨੋ 1300 AM KLHC ਬੇਕਰਸਫੀਲਡ 1350 AM KCVR ਸਟਾਕਟਨ ਮੋਡੈਸਟੋ 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਧੰਨਵਾਦ, ਸਤਿ ਸ਼੍ਰੀ ਅਕਾਲ। ਅਤੇ ਆਓ ਅਗਲੀਆਂ ਜਿਹੜੀਆਂ ਗੱਲਾਂ ਉਸ ਦੇ ਉੱਤੇ ਗੱਲ ਕਰਦੇ ਜਾਈਏ। ਜਿਸ ਤਰੀਕੇ ਦੇ ਨਾਲ ਆਪਾਂ ਗੱਲ ਕੀਤੀ ਸੀ ਸੰਦੀਪ ਸਿੰਘ ਧਾਲੀਵਾਲ ਹੋਣਾ ਦੀ, ਮਰਹੂਮ ਸੰਦੀਪ ਸਿੰਘ ਧਾਲੀਵਾਲ, ਜਿਨ੍ਹਾਂ ਨੂੰ ਅੱਜ ਤੋਂ ਕੁਛ ਵਰੇ ਪਹਿਲਾਂ ਜਿਹੜੇ ਹਿਊਸਟਨ ਟੈਕਸਸ ਦੇ ਇਲਾਕੇ ਦੇ ਵਿੱਚ ਉੱਥੇ ਇੱਕ ਰੈਗੂਲਰ ਟ੍ਰੈਫਿਕ ਸਟਾਪ ਦੇ ਦੌਰਾਨ ਉਹਨਾਂ ਦੀ ਪਿੱਠ ਪਿੱਛੇ ਸਿਰ ਦੇ ਵਿੱਚ ਜਿਹੜੀ ਆ ਉਹ ਗੋਲੀ ਮਾਰ ਕੇ ਉਹਨਾਂ ਦੀ ਹੱਤਿਆ ਜਿਹੜੀ ਉਹ ਕਰ ਦਿੱਤੀ ਗਈ ਸੀ। ਸੋ ਹੁਣ ਉਹਨਾਂ ਨੂੰ ਯਾਦ ਕਰਦੇ ਹੋਏ ਜਿਹੜਾ ਉੱਥੇ ਹੀ ਹਿਊਸਟਨ ਟੈਕਸਸ ਦਾ ਇੱਕ US ਪੋਸਟ ਆਫਿਸ ਆ, ਯੂਨਾਈਟਿਡ ਸਟੇਟ ਪੋਸਟਲ ਸਰਵਿਸ ਦਾ ਜਿਹੜਾ ਆਫਿਸ ਆ, ਉਹ ਇਹਨਾਂ ਦੇ ਨਾਮ ਦੇ ਉੱਤੇ ਜਿਹੜਾ ਉਹ ਰੱਖਿਆ ਜਾ ਰਿਹਾ ਹੈਗਾ ਆ। ਹਾਊਸ ਦੇ ਵਿੱਚ ਇਹ ਇੱਕ ਬਿੱਲ ਹਾਊਸ ਰੈਜ਼ੋਲੂਸ਼ਨ 5317 5317 ਜਿਹੜਾ ਆ ਉਹ ਪੇਸ਼ ਕੀਤਾ ਗਿਆ ਅਤੇ ਹਾਊਸ ਦੇ ਵਿੱਚ ਇਹ ਬਿੱਲ ਜਿਹੜਾ ਉਹ ਪਾਸ ਹੋ ਗਿਆ। ਅਤੇ ਇਹ ਕਹਿੰਦੇ ਵੀ ਵਿਦਆਊਟ ਐਨੀ ਓਬਜੈਕਸ਼ਨ ਯੂਨਾਨੀਮਸਲੀ ਇਹ ਜਿਹੜਾ ਪਾਸ ਇਹ ਹੋਇਆ ਆ। ਅਤੇ ਇਸ ਨੇ ਜਿਹੜਾ ਉੱਥੇ ਇੱਕ ਪੋਸਟ ਆਫਿਸ ਆ ਜਿਹੜਾ ਕਿ 315 ਐਡਿਕਸ ਹੋਵਲ ਰੋਡ ਹਿਊਸਟਨ ਟੈਕਸਸ 'ਚ ਆ, ਉਸ ਦਾ ਨਾਮ ਹੁਣ ਬਦਲ ਕੇ ਡਿਪਟੀ ਸੰਦੀਪ ਸਿੰਘ ਧਾਲੀਵਾਲ ਪੋਸਟ ਆਫਿਸ ਬਿਲਡਿੰਗ ਜਿਹੜਾ ਆ ਉਹ ਰੱਖਿਆ ਜਾਊਗਾ। ਸੰਦੀਪ ਸਿੰਘ ਧਾਲੀਵਾਲ ਇੱਕ ਅਜਿਹਾ ਸਿੱਖ, ਇੱਕ ਅਜਿਹਾ ਇਨਸਾਨ ਜਿਸ ਨੇ ਨਿਸ਼ਕਾਮ ਸੇਵਾ ਜਿਹੜੀ ਉਹ ਕੀਤੀ, ਉੱਥੋਂ ਦੀ ਕਮਿਊਨਿਟੀ ਨੂੰ ਬਤੌਰ ਪੁਲਿਸ ਅਫਸਰ, ਬਤੌਰ ਡਿਪਟੀ ਜਿਹੜਾ ਆ ਉਹਨਾਂ ਨੇ ਸਰਵ ਕੀਤਾ। ਅਤੇ ਉਹੀ ਚੀਜ਼ ਕਰਦੇ ਹੋਏ ਸਿੱਖਾਂ ਦੇ ਲਈ ਇੱਕ ਚਾਨਣ ਮੁਨਾਰੇ ਦਾ ਕੰਮ ਜਿਹੜਾ ਉਹਨਾਂ ਨੇ ਕੀਤਾ, ਇੱਕ ਟ੍ਰੇਲ ਬਲੇਜ਼ਰ ਰਾਹ ਬਣਾਉਣ ਵਾਲਾ ਇੱਕ ਅਜਿਹਾ ਸਿੱਖ ਸੀਗਾ। ਜਿਸ ਤੋਂ ਬਾਅਦ ਦੇ ਵਿੱਚ ਆਪਾਂ ਦੇਖਿਆ ਵੀ ਹੋਰ ਵੀ ਬਹੁਤ ਸਾਰੇ ਜਿਹੜੇ ਸਿੱਖ ਨੇ ਵੱਖ-ਵੱਖ ਥਾਵਾਂ ਦੇ ਉੱਤੇ ਉਹਨਾਂ ਨੇ ਪੁਲਿਸ ਦੇ ਵਿੱਚ ਹੋਰ ਸਰਵਿਸ ਦੇ ਵਿੱਚ ਜਿਹੜਾ ਆ ਉਹ ਹਿੱਸਾ ਲਿਆ। ਉਸ ਦੇ ਵਿੱਚ ਉਹ ਹਿੱਸਾ ਜਿਹੜਾ ਉਹ ਲੈਂਦੇ ਨੇ ਅਤੇ ਉਸ ਦੇ ਵਿੱਚ ਹਰਜੋਤ ਸਿੰਘ ਜੀ ਉਹਨਾਂ ਨੇ ਸਾਥ ਜਿਹੜੇ ਉਹ ਦੇ ਰਹੇ ਨੇ। ਸੋ ਇੱਕ ਬੜਾ ਮਾਣ ਵਾਲਾ ਗੱਲ ਸੀਗੀ ਵੀ 116ਵੀਂ ਜਿਹੜੀ ਕਾਂਗਰਸ ਹੈਗੀ ਆ ਉਹਨਾਂ ਦੇ ਦੁਆਰਾ ਜਿਹੜਾ ਇਹ 5317 ਹਾਊਸ ਰੈਜ਼ੋਲੂਸ਼ਨ ਜਿਹੜਾ ਉਸ ਨੂੰ ਪਾਸ ਕੀਤਾ, ਜਿਸ ਦੇ ਵਿੱਚ ਹਿਊਸਟਨ ਟੈਕਸਸ ਦਾ ਇੱਕ USPS ਦਾ ਦਫ਼ਤਰ ਆ ਉਹ ਇਹਨਾਂ ਦੇ ਨਾਮ ਦੇ ਉੱਤੇ ਰੱਖਿਆ ਗਿਆ ਹੈਗਾ। ਬਿਲਕੁਲ, ਜਿੰਨੇ ਵੀ ਪੰਜਾਬੀ ਰੇਡੀਓ USA ਦੇ ਸਰੋਤੇ ਸਾਰੇ ਜਾਣਦੇ ਹੀ ਆ ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ ਪੰਜਾਬੀ ਰੇਡੀਓ USA ਤੇ ਕਈ ਵਾਰ ਉਹ ਜਦੋਂ ਹੂਸਟਨ ਦੇ ਵਿੱਚ ਫਲੱਡ ਆਇਆ ਆ ਕੇ ਬੋਲਦੇ ਰਹੇ ਕਿਸ ਤਰ੍ਹਾਂ ਜਿਹੜੇ ਟਰੱਕਾਂ ਦੇ ਵੀਰ ਆ ਉਹਨਾਂ ਨੇ ਸਾਥ ਦਿੱਤਾ। 47 ਦੇ ਕਰੀਬ ਉਹਦੇ ਟਰੱਕ ਜਿਹੜੇ ਆ ਟੈਕਸਸ ਦੇ ਵਿੱਚ ਜਦੋਂ ਫਲੱਡ ਆਏ ਸੀ, ਫੂਡ ਨਾ ਭਰ ਕੇ ਜਿਹੜੇ ਆ ਸਿੱਖਾਂ ਵੱਲੋਂ ਭੇਜੇ ਗਏ ਸੀ, ਉਸ ਟਾਈਮ 'ਤੇ ਬਹੁਤ ਹਾਈਲਾਈਟ ਹੋਇਆ ਸੀ ਸੰਦੀਪ ਸਿੰਘ ਧਾਲੀਵਾਲ। ਅਤੇ ਉਹਨਾਂ ਦੀ ਪਿਛਲੇ ਸਾਲ ਗੋਲੀਆਂ ਮਾਰ ਕੇ ਜਿਹੜੀ ਆ ਜੋਬ ਦੇ ਦੌਰਾਨ ਜਿਹੜੀ ਆ ਉਹਨਾਂ ਨੂੰ ਮਾਰ ਦਿੱਤਾ ਗਿਆ ਸੀ, ਮੌਤ ਹੋਈ ਸੀ। ਉਹਨਾਂ ਦੇ ਸੰਬੰਧ ਜਿਸ ਤਰ੍ਹਾਂ ਰਾਜਕਨਵੀਰ ਸਿੰਘ ਉਹਨਾਂ ਨੇ ਦੱਸਿਆ ਵੀ US ਕਾਂਗਰਸ ਨੇ ਯੂਨੈਨੀਮਸਲੀ ਜਿਹੜਾ ਮਤਾ ਪਾਸ ਕਰਕੇ ਪੋਸਟ ਆਫਿਸ ਦਾ ਨਾਮ ਡਿਪਟੀ ਸੰਦੀਪ ਸਿੰਘ ਧਾਲੀਵਾਲ ਪੋਸਟ ਆਫਿਸ ਰੱਖਿਆ ਹੈਗਾ ਆ। ਅਤੇ ਜਿਹੜੀ ਕਾਂਗਰਸ ਵੂਮਨ ਲਿਜ਼ੀ ਫਲੈਚਰ, ਉਹਨਾਂ ਨੇ ਇਹ ਕਿਹਾ ਵੀ ਉਹ ਇੱਕ ਤਰ੍ਹਾਂ ਦੇ ਨਾਲ ਬਰਾਬਰਤਾ ਨੂੰ ਕਨੈਕਸ਼ਨ ਅਤੇ ਕਮਿਊਨਿਟੀ ਸਾਰੀ ਜਿਹੜੀ ਆ ਉਹਨਾਂ ਲਈ ਸਰਵ ਕਰਦਾ ਸੀ, ਜਿਸ ਨੇ ਕਮਿਊਨਿਟੀ ਦੇ ਲਈ ਜਿਹੜੀ ਆ ਆਪਣੀ ਜਾਨ ਦੇ ਦਿੱਤੀ ਹੈਗੀ ਆ। ਅਤੇ ਵੀ ਮੈਂ ਖੁਸ਼ ਹਾਂ ਵੀ ਘੱਟੋ ਘੱਟ ਜਿਹੜਾ ਆ ਇਹ ਉਸ ਦੀ ਯਾਦ ਦੇ ਵਿੱਚ ਇੱਕ ਜਿਹੜਾ ਆ ਸਟੈਪ ਜਿਹੜਾ ਆ ਉਹਦੇ ਫਾਈਨਲ ਪੈਸੇਜ ਦੇ ਲਈ ਪਾਸ ਕੀਤਾ ਗਿਆ ਕਾਂਗਰਸ ਵੱਲੋਂ। ਜੀ ਬਿਲਕੁਲ, ਇਹ ਟੈਕਸਸ ਦੇ ਡਿਸਟ੍ਰਿਕਟ 7 ਦੀ ਡੈਮੋਕ੍ਰੇਟ ਪਾਰਟੀ ਵੱਲੋਂ ਇਹ ਹੈਗੀ ਆ। ਫਲੈਚਰ ਲਿਜ਼ੀ ਇਹ ਸਪੋਂਸਰ ਆ ਅਤੇ ਉਸ ਦੇ ਨਾਲ 40 ਹੋਰ ਕੋ ਸਪੋਂਸਰ ਜਿਹੜੇ ਆ ਉਹ ਹੈਗੇ ਨੇ ਟੈਕਸਸ ਤੋਂ।
ਜਿਹਦੇ ਵਿੱਚ ਰਿਪਬਲਿਕਨ ਡੈਮੋਕ੍ਰੇਟ ਸਾਰੇ ਹੀ ਜਿਹੜੇ ਉਹ ਸ਼ਾਮਿਲ ਆ। ਉਹਨਾਂ ਸਾਰਿਆਂ ਨੇ, ਸਾਰੇ ਟੈਕਸਸ ਵਾਲਿਆਂ ਨੇ ਜਿਹੜਾ ਆ ਇਹ ਮਿਲ ਕੇ ਇਸ ਬਿੱਲ ਨੂੰ ਸਪਾਂਸਰ ਕਰਕੇ ਜਿਹੜਾ ਉਹ ਲਿਆਂਦਾ ਆ, ਅਤੇ ਇਸ ਦੇ ਵਿੱਚ ਇੱਦਾਂ ਦਾ ਸਾਥ ਜਿਹੜਾ ਇਹਨਾਂ ਨੂੰ ਮਿਲਿਆ ਆ, ਅਤੇ ਹਾਊਸ ਦੇ ਵਿੱਚ ਇਹ ਪਾਸ ਹੋ ਚੁੱਕਾ ਆ। ਸੋ ਇਸ ਤੋਂ ਬਾਅਦ ਦੇ ਵਿੱਚ ਸੈਨੇਟ ਦੇ ਵਿੱਚ ਕਹਿੰਦੇ ਆ ਉਹ ਜਾਵੇਗਾ, ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਰਾਸ਼ਟਰਪਤੀ ਟਰੰਪ ਦੇ ਕੋਲ ਜਾ ਕੇ ਜਦੋਂ ਉਹ ਸਾਈਨ ਕਰਨਗੇ ਤਾਂ ਫਿਰ ਇਹ ਕਾਨੂੰਨ ਬਣ ਜਾਊਗਾ। ਅਤੇ ਫਿਰ ਜਿੱਥੇ ਜਿੱਥੇ ਵੀ ਇਸ ਬਿਲਡਿੰਗ ਦਾ ਜ਼ਿਕਰ ਹੋਊਗਾ, ਉੱਥੇ ਫਿਰ ਉਸ ਬਿਲਡਿੰਗ ਦੇ ਜ਼ਿਕਰ ਦੇ ਵਿੱਚ ਸਾਰੇ ਹੀ ਅਧਿਕਾਰਤ ਤੌਰ ਦੇ ਉੱਤੇ ਉਸ ਨੂੰ ਫਿਰ ਡਿਪਟੀ ਸੰਦੀਪ ਸਿੰਘ ਧਾਲੀਵਾਲ ਪੋਸਟ ਆਫਿਸ ਬਿਲਡਿੰਗ ਦੇ ਨਾਮ ਦੇ ਨਾਲ ਜਿਹੜੀ ਉਹ ਜਾਣੀ ਜਾਊਗੀ। ਰਹਿੰਦੀ ਦੁਨੀਆ ਤੱਕ ਦੇਖੋ ਅਜਿਹਾ ਕੰਮ ਸੰਦੀਪ ਸਿੰਘ ਧਾਲੀਵਾਲ ਕਰਕੇ ਗਿਆ ਆ ਵੀ ਚੰਗੇ ਨਾਮ ਦੇ ਨਾਲ ਜਿਹੜਾ ਉਹ ਜਾਣਿਆ ਜਾਵੇਗਾ। ਆਪਣੇ ਨਾਲ ਕਾਲਰ ਵੀ ਜੁੜੇ ਨੇ, ਉਹ ਵੀ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਨੇ। ਸਤਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਤੁਸੀਂ ਦੱਸ ਰਹੇ ਜੇ ਸੰਦੀਪ ਸਿੰਘ ਧਾਲੀਵਾਲ ਉਸ ਅਮਰ ਸ਼ਹੀਦ ਹੋਏ ਆ ਜੀ, ਤੇ ਰਹਿੰਦੀ ਦੁਨੀਆ ਦਾ ਨਾਂ ਰਹਿਣਾ, ਤੇ ਬਹੁਤ ਬਹੁਤ ਧੰਨਵਾਦ। ਉਹਨੇ ਆਪਣੇ ਸਿੱਖ ਕੌਮ ਦਾ ਨਾਂ ਰੋਸ਼ਨ ਕੀਤਾ। ਇਕੱਲੀ ਟੈਕਸਸ ਸਟੇਟ ਦਾ ਨਹੀਂ, ਉਹ ਦਿਨ ਦੂਰ ਨਹੀਂ ਜਿਸ ਦਿਨ ਪੂਰੀ ਅਮਰੀਕਾ ਵਿੱਚ ਉਹਨਾਂ ਨੂੰ ਰੈਕਗਨਾਈਜ਼ ਕੀਤਾ ਜਾਊਗਾ ਜੀ। ਤੇ ਸਾਡੀ ਆਸ ਵੀ ਹੈ ਤੇ ਸਾਨੂੰ ਖਾਸ਼ ਵੀ ਹੈ, ਤੇ ਸਾਨੂੰ ਇਹੀ ਚਾਹੀਦਾ ਆਪਣੀ ਕਮਿਊਨਿਟੀ ਦੇ ਵਿੱਚ ਸਾਰੇ ਨਾਲ ਵੀ ਆਪਣੇ ਬੱਚਿਆਂ ਨੂੰ ਵੀ ਇਹ ਉਤਸ਼ਾਹਿਤ ਕਰੀਏ ਕਿ ਇੱਧਰਲੇ ਪਾਸੇ ਨੂੰ ਤੋਰੀਏ, ਤੇ ਜਿਹੜਾ ਸਾਡੇ ਪੰਜਾਬੀ ਸਿੱਖ ਕੌਮ ਦਾ ਜਾਂ ਸਿੱਖ ਨਾਂ ਜਿਹੜਾ ਉੱਚਾ ਹੋਵੇ ਤੇ ਬਹੁਤ ਚੰਗੀ ਗੱਲ। ਤੇ ਉਹ ਤਾਂ ਜੀ ਦੇਖੋ ਇਹ ਤੋਂ ਵੱਧ ਡਿਜ਼ਰਵ ਕਰਦੇ ਸੀ ਜਿੰਨੀ ਉਹਨੀ ਮਤਲਬ ਕੁਰਬਾਨੀ ਉਹਨਾਂ ਦੀ ਹੈਗੀ ਆ, ਤੇ ਸਾਨੂੰ ਤਾਂ ਮੌਕਾ ਮਿਲਿਆ ਉਹਦੇ ਨਾਲ ਬਤੀਤ ਕਰਨ ਦਾ, ਕੰਮ ਕਰਨ ਦਾ। ਬਹੁਤ ਨੇਕ ਇਨਸਾਨ ਸੀ, ਤੇ ਉਹਨੇ ਘਰ ਤੇ ਨਹੀਂ ਪੂਰੀ ਹੋਣੀ ਪਰ ਉਹਨਾਂ ਨੂੰ ਹਮੇਸ਼ਾ ਉਹਦੀ ਯਾਦਾਂ ਸਾਡੇ ਨਾਲ ਜੁੜੀਆਂ ਤੇ ਹਮੇਸ਼ਾ ਸਾਨੂੰ ਯਾਦ ਰਹਿਣਗੇ, ਤੇ ਦਿਲਾਂ ਸਾਡੇ ਵੱਸ ਚੁੱਕੇ ਆ। ਤੇ ਮੇਰੀ ਤਾਂ ਇਹੀ ਆਸ ਹੈ ਵੀ ਸਾਰੇ ਉਹਨਾਂ ਵਾਸਤੇ ਅਰਦਾਸ ਕਰੋ ਤੇ ਚੜ੍ਹਦੀਆਂ ਕਲਾ ਰੱਖੋ ਜੀ ਰਹਿਣ, ਤੇ ਆਪਣੀ ਕੌਮ ਦਾ ਨਾਮ ਉਹਨੇ ਉੱਚਾ ਕੀਤਾ, ਤੇ ਹੋਰ ਵੀ ਆਪਣੇ ਬੱਚੇ ਅੱਗੇ ਆਉਣ ਤੇ ਇਸੇ ਤਰ੍ਹਾਂ ਇਸ ਕੌਮ ਦਾ ਨਾਮ ਰੋਸ਼ਨ ਕਰਦੇ ਰਹਿਣ। ਮੇਰੀ ਤਾਂ ਇਹੀ ਆਸ ਹੈ ਜੀ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਿਲਕੁਲ ਜੀ, ਸੰਦੀਪ ਸਿੰਘ ਧਾਲੀਵਾਲ ਹੁਣੀ ਯੂਨੀਵਰਸਿਟੀ ਦੇ ਵਿੱਚ ਜਿਹੜਾ ਨਗਰ ਕੀਰਤਨ ਹਰ ਸਾਲ ਉਲੀਕਿਆ ਜਾਂਦਾ ਆ ਵੀ ਉਸ ਦੇ ਵਿੱਚ ਵੀ ਉਹਨਾਂ ਨੇ ਸ਼ਿਰਕਤ ਜਿਹੜੀ ਉਹ ਕੀਤੀ ਸੀਗੀ। ਜਦੋਂ ਹਿਊਸਟਨ ਦੇ ਵਿੱਚ ਫਲੱਡ ਆਏ ਸੀ ਕੁਛ ਵਾਰੀ ਪਹਿਲਾਂ, ਉਦੋਂ ਉਹਨਾਂ ਨੇ ਮੋਹਰੇ ਹੋ ਕੇ ਜਿਹੜਾ ਉੱਥੇ ਹਿਊਸਟਨ ਦੇ ਨਿਵਾਸੀਆਂ ਦੇ ਲਈ ਜਿਹੜੀ ਮਦਦ ਕੀਤੀ, ਅਤੇ ਜਿਹੜੇ ਸਿੱਖ ਮਦਦ ਘੱਲਣਾ ਚਾਹੁੰਦੇ ਸੀਗੇ ਉਹਨਾਂ ਦੇ ਲਈ ਉਹ ਇੱਕ ਥੰਮ ਦਾ ਉਹਨਾਂ ਨੇ ਕੰਮ ਕੀਤਾ। ਉਹਨਾਂ ਨੂੰ ਦੱਸਿਆ ਕਿੱਥੇ ਕਿੱਥੇ ਆਪਾਂ ਜਾਣਾ ਹੈ, ਕਿੱਥੇ ਕਿੱਥੇ ਜਿਹੜਾ ਪਹੁੰਚਣਾ ਹੈ। ਜਿਹੜੀਆਂ ਅੰਡਰ ਸਰਵਡ ਕਮਿਊਨਿਟੀ ਸੀਗੀਆਂ ਜਿਨ੍ਹਾਂ ਨੂੰ ਬਹੁਤੀ ਰਾਹਤ ਜਿਹੜੀ ਨਹੀਂ ਸੀ ਪਹੁੰਚ ਰਹੀ, ਉੱਥੋਂ ਤੱਕ ਜਿਹੜੇ ਉਹ ਇਹਨਾਂ ਟਰੱਕਰਸ ਨੂੰ ਜਿਹੜਾ ਉਹ ਲੈ ਕੇ ਜਾਂਦੇ ਰਹੇ, ਆਪ ਆਪਣੀ ਜਿਹੜੀ ਆ ਪੁਲਿਸ ਵਾਲੀ ਗੱਡੀ ਅੱਗੇ ਲਾ ਕੇ। ਸੋ ਬਿਲਕੁਲ ਸਰੋਤਿਆਂ ਨੂੰ ਦੱਸਦੇ ਜਾਈਏ ਜਿਨ੍ਹਾਂ ਨੂੰ ਜਿਹੜੇ ਨਵੇਂ ਆ, ਜਿਨ੍ਹਾਂ ਨੂੰ ਨਹੀਂ ਪਤਾ, ਹੈਰਿਸ ਕਾਉਂਟੀ ਦੇ ਸ਼ੈਰਿਫ ਡਿਪਟੀ ਸੰਦੀਪ ਸਿੰਘ ਧਾਲੀਵਾਲ ਦਸਤਾਰਧਾਰੀ ਸਿੱਖ ਸੀਗੇ। ਸਾਰਿਆਂ ਨੂੰ ਜਿਸ ਤਰ੍ਹਾਂ ਦੱਸਿਆ ਹੀ ਆ ਵੀ ਆਪਾਂ ਪੰਜਾਬੀ ਰੇਡੀਓ USA 'ਤੇ ਵੀ ਜਦੋਂ ਹੂਸਟਨ ਟੈਕਸਸ ਦੇ ਵਿੱਚ ਬਹੁਤ ਸਾਰੇ ਫਲੱਡ ਆਏ ਸੀ, ਉਸ ਟਾਈਮ ਦੇ ਉੱਤੇ ਅੱਗੇ ਲੱਗ ਕੇ ਉਹਨਾਂ ਨੇ ਸੇਵਾ ਕੀਤੀ ਸੀ। ਜਿਸ ਤਰ੍ਹਾਂ ਸਤਨਾਮ ਸਿੰਘ ਹੁਣੀ ਵੀ ਦੱਸ ਕੇ ਗਏ ਆ, ਇਹ ਖੁਦ ਟਰੱਕ ਲੈ ਕੇ ਗਏ ਆ। ਜਿੰਨੇ ਵੀ ਆਪਣੇ ਟਰੱਕਰ ਵੀਰ ਸੀ ਉਹਨਾਂ ਨੂੰ ਅੱਗੇ ਲੈ ਕੇ ਆਪ ਉਹ ਡਰਾਈਵ ਕਰਕੇ ਜਿਹੜੇ ਆ ਲੈ ਕੇ ਜਾਂਦੇ ਰਹੇ। ਜਿਹੜੇ ਵੀ ਬਹੁਤ ਹੀ ਏਰੀਆ ਜਿਹੜੇ ਪ੍ਰਭਾਵਿਤ ਹੋਏ ਸੀ ਫਲੱਡ ਦੇ ਨਾਲ, ਜਿੱਥੇ ਈਵਨ ਰੈੱਡ ਕਰਾਸ ਜਾਂ ਹੋਰ ਆਰਗੇਨਾਈਜੇਸ਼ਨ ਨਹੀਂ ਵੀ ਪਹੁੰਚ ਸਕੀਆਂ ਸੀ, ਉੱਥੇ ਉਹ ਪਹੁੰਚੇ ਸੀ। ਸੋ ਔਨ ਡਿਊਟੀ ਦੇ 'ਤੇ ਸੀ। ਅੱਜ ਤੋਂ ਲਗਭਗ ਸਾਲ ਪਹਿਲਾਂ ਅਕਤੂਬਰ ਦੇ ਵਿੱਚ ਉਹਨਾਂ ਦੀ ਜਿਹੜੀ ਆ ਉਹਨਾਂ ਨੂੰ ਗੋਲੀ ਨਾਲ ਮਾਰ ਦਿੱਤਾ ਸੀ ਜਦੋਂ ਉਹ ਡਿਊਟੀ ਦੇ ਉੱਤੇ ਆਪਣੀ ਜਿਹੜੀ ਡਿਊਟੀ ਕਰ ਰਹੇ ਸੀਗੇ ਜੀ। ਸੋ ਬਿਲਕੁਲ, ਅਤੇ ਇੱਕ ਚੰਗਾ ਜਿਹੜਾ ਕਦਮ ਹੈਗਾ ਆ, ਅਤੇ ਬਿਲਕੁਲ ਇਹ US ਦੇ ਹਾਊਸ ਦੇ ਵਿੱਚ ਆ ਕਿਉਂਕਿ ਇਹ ਫੈਡਰਲ ਬਿਲਡਿੰਗ ਆ। ਸੋ ਇਹ ਉਹਨਾਂ ਨੂੰ ਜਿਹੜੀ ਮਾਨਤਾ ਆ US ਦੇ ਜਿਹੜੇ ਹਾਊਸ ਆਫ ਰਿਪਰੈਜ਼ੈਂਟੇਟਿਵ ਆ ਉਸ ਦੇ ਵਿੱਚ ਇਹ ਬਿੱਲ ਜਿਹੜਾ ਇਹ ਪਾਸ ਕੀਤਾ ਗਿਆ ਹੈਗਾ ਆ। ਸੋ ਹਾਊਸ ਦੇ ਵਿੱਚੋਂ ਪਾਸ ਆ। ਹੁਣ ਉਮੀਦ ਕਰਦੇ ਹਾਂ ਵੀ ਜਿਹੜੇ ਮਿਚ ਮਕੌਨਲ ਆ ਉਹ ਕਈ ਵਾਰੀ ਹਾਊਸ ਤੋਂ ਆਏ ਹੋਏ ਬਿੱਲਾਂ ਦੇ ਉੱਤੇ ਬਹਿ ਜਾਂਦੇ ਹੁੰਦੇ, ਬੈਠਣ ਨਾ ਅਜਿਹੀ ਚੀਜ਼ ਨੂੰ ਜਿਹੜਾ ਉਹ ਜਲਦ ਜਿਹੜਾ ਪਾਸ ਕਰਾਉਣ। ਜਿਹੜੇ ਵੀ ਸਾਡੇ ਰਿਪਬਲਿਕਨ ਫਰੈਂਡਸ ਸੁਣਦੇ ਨੇ, ਜੇ ਉਹਨਾਂ ਦੇ ਨਜ਼ਦੀਕ ਨੇ, ਉਹ ਆਪਣੇ ਰਿਪਬਲਿਕਨਸ ਜਿਹੜੇ ਰਿਪਰੈਜ਼ੈਂਟੇਟਿਵਸ ਆ ਉਹਨਾਂ ਦੇ ਜ਼ਰੀਏ ਇਸ ਚੀਜ਼ ਨੂੰ ਜਿਹੜਾ ਉਹ ਪੁਸ਼ ਕਰਨ ਵੀ ਇਹ ਇਸ ਚੀਜ਼ ਨੂੰ ਜਿਹੜਾ ਜਲਦ ਤੋਂ ਜਲਦ ਜਿਹੜਾ ਆ ਉਹ ਪਾਸ ਕਰਾਇਆ ਜਾ ਸਕੇ। ਇਹ ਜਿਹੜਾ ਫਿਰ ਲਮਕ ਦਾ ਜਿਹੜਾ ਉਹ ਨਾ ਰਹਿ ਜਾਵੇ, ਇਲੈਕਸ਼ਨ ਤੋਂ ਪਹਿਲਾਂ ਇਹ ਕੰਮ ਹੋ ਜਾਵੇ ਤਾਂ ਓਨਾ ਹੀ ਜਿਹੜਾ ਉਹ ਚੰਗਾ ਹੈਗਾ। ਸੋ ਬਿਲਕੁਲ ਜਿੰਨੇ ਵੀ ਚਾਹੇ ਡੈਮੋਕ੍ਰੇਟ ਆ ਰਿਪਬਲਿਕਨ ਆ ਆਪਣੇ ਸੈਨੇਟਰ ਨੂੰ ਈਮੇਲ ਲਿਖ ਸਕਦੇ ਆ
ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਵੀ ਪੂਰੀ ਕਮਿਊਨਿਟੀ ਨਾਲ ਆ। ਇਸ ਤੋਂ ਪਹਿਲਾਂ ਵੀ ਸੰਦੀਪ ਸਿੰਘ ਢਾਲੀਵਾਲ ਉਹਨਾਂ ਦੇ ਸੰਬੰਧ ਦੇ ਵਿੱਚ ਟੈਕਸਸ ਦੇ ਵਿੱਚ ਜਿਹੜਾ ਟੈਕਸਸ ਦਾ ਇੱਕ ਹਾਈਵੇ ਹੈਗਾ 249 ਤੇ US 290, ਉਹਨਾਂ ਨੂੰ ਜਿਹੜਾ ਇੱਕ ਟੋਲਵੇ ਆ ਉੱਥੇ ਉਹ ਉਹਨਾਂ ਦੇ ਨਾਮ ਦੇ ਉੱਤੇ ਰੱਖਿਆ ਗਿਆ ਸੀ ਪਿਛਲੇ ਸਾਲ, ਡਿਪਟੀ ਸੰਦੀਪ ਸਿੰਘ ਢਾਲੀਵਾਲ ਮੈਮੋਰੀਅਲ ਟੋਲਵੇ। ਜੀ ਬਿਲਕੁਲ, ਸਭ ਨੂੰ ਯਾਦ ਹੋਣਾ ਵੀ ਇਹ ਜਦੋਂ ਇੱਕ ਸ਼ਰਧਾਂਜਲੀ ਸਮਾਰੋਹ ਜਿਹੜਾ ਉਹਨਾਂ ਨੂੰ ਉੱਥੇ ਕੀਤਾ ਗਿਆ ਸੀਗਾ, ਉੱਥੇ ਦੂਰੋਂ ਨੇੜਿਓਂ ਬਹੁਤ ਸਾਰੇ ਜਿਹੜੇ ਸਿੱਖ ਵੱਖ-ਵੱਖ ਥਾਂ ਦੇ ਉੱਤੇ ਸਰਵਿਸ ਮੈਂਬਰ ਸੀਗੇ ਉਹ ਵੀ ਉੱਥੇ ਪਹੁੰਚੇ ਸੀ। ਉੱਥੋਂ ਦੇ ਜਿਹੜੇ ਮੇਨ ਸ਼ੈਰਿਫ ਸੀਗੇ ਐਡ ਗੋਨਜ਼ਾਲੇਸ, ਉਹਨਾਂ ਦੀਆਂ ਆਪਾਂ ਗੱਲਾਂ ਸੁਣੀਆਂ ਸੀ। ਗਾਰਸੀਆ ਜਿਹੜੇ ਸੀਗੇ ਸ਼ੈਰਿਫ, ਉਹਨਾਂ ਦੀਆਂ ਆਪਾਂ ਜਿਹੜੀਆਂ ਗੱਲਾਂ ਸੁਣੀਆਂ ਸੀਗੀਆਂ ਅਤੇ ਆਪਾਂ ਦੇਖਿਆ ਸੀਗਾ ਵੀ ਉਸ ਟਾਈਮ ਦੇ ਉੱਤੇ ਉਸ ਤੋਂ ਬਾਅਦ ਦੇ ਵਿੱਚ ਹੀ ਆਪਾਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਹੋਰ ਸਿੱਖ ਆ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਕਈ ਥਾਵਾਂ ਦੇ ਉੱਤੇ ਹੋਈ। ਨਿਊ ਜਰਸੀ ਦੇ ਵਿੱਚ ਆਪਣੇ ਅਟਰਨੀ ਜਨਰਲ ਜਿਹੜੇ ਗੁਰਬੀਰ ਗਰੇਵਾਲ ਉਹ ਵੀ ਜਿਹੜੇ ਉਹ ਆਏ ਹੋਏ ਸੀਗੇ। ਹੋਰ ਵੀ ਕਈ ਮਾਈਨੋਰਿਟੀ ਬੇਸਡ ਦੇ ਨਾਲ ਜਿਹੜੇ ਆਮ ਜਿਹੜੇ ਉੱਥੋਂ ਦੇ ਮੈਜੋਰਟੀ ਵਾਲੇ ਵੀ ਆ, ਸਾਰਿਆਂ ਨੇ ਹੀ ਜਿਹੜਾ ਇਸ ਦੇ ਵਿੱਚ ਸਾਥ ਜਿਹੜਾ ਉਹਨਾਂ ਦਾ ਦਿੱਤਾ ਸੀਗਾ। ਇਸ ਮਹੀਨੇ ਦੇ ਜਿਹੜੇ ਅਖੀਰਲੇ ਦਿਨਾਂ ਦੇ ਵਿੱਚ ਹੀ ਇਹ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਆ ਹਰਜੋਤ ਸਿੰਘ ਜੀ ਵਾਪਰੀ ਸੀ। 42 ਸਾਲ ਹੀ ਮਹਿਜ ਜਿਹੜੀ ਉਹਨਾਂ ਦੀ ਇਹ ਉਮਰ ਸੀਗੀ ਅਤੇ ਆਪਣੇ ਜਿਹੜੇ 3 ਉਹਨਾਂ ਦੇ ਜਿਹੜੇ ਆ ਉਹ ਬੱਚੇ ਵੀ ਹੈਗੇ ਆ। ਹਰਵਿੰਦਰ ਕੌਰ ਢਾਲੀਵਾਲ ਉਹਨਾਂ ਦੀ ਵਾਈਫ ਜਿਹੜੀ ਆ। ਉਸ ਤੋਂ ਬਾਅਦ ਵਿੱਚ ਕਾਫੀ ਜਿਹੜੇ ਲੋਕਾਂ ਨੇ ਮਦਦ ਵੀ ਜਿਹੜੀ ਉਹ ਜ਼ਰੂਰ ਕੀਤੀ, ਜਿਸ ਦੀ ਜ਼ਰੂਰਤ ਵੀ ਜਿਹੜੀ ਉਹ ਸੀਗੀ। ਸੋ ਉਮੀਦ ਕਰਦੇ ਹਾਂ ਵੀ ਆਉਣ ਵਾਲਾ ਭਵਿੱਖ ਉਹਨਾਂ ਦੇ ਪਰਿਵਾਰ ਦਾ ਜਿਹੜਾ ਉਹ ਬਿਹਤਰ ਜਿਹੜਾ ਉਹ ਹੋ ਸਕੇ ਜੀ। ਸੋ ਬਿਲਕੁਲ ਉਹਨਾਂ ਦੇ ਫਾਦਰ ਜਿਹੜੇ ਬਜ਼ੁਰਗ ਹੈਗੇ ਆ ਪਿਆਰਾ ਸਿੰਘ ਢਾਲੀਵਾਲ, ਉਹਨਾਂ ਦੀ ਜਦੋਂ ਪਿਛਲੀ ਵਾਰੀ ਇੰਟਰਵਿਊ ਵੀ ਹੋਈ ਸੀ ਉਹਦੇ 'ਚ ਉਹਨਾਂ ਨੇ ਦੱਸਿਆ ਸੀ ਵੀ ਕਿਸ ਤਰ੍ਹਾਂ ਜਿਹੜੇ ਸੰਦੀਪ ਦੇ ਬੱਚੇ ਹੈਗੇ ਉਹਨਾਂ ਵੱਲ ਜਦੋਂ ਸਕੂਲ ਜਾਣਗੇ ਅਤੇ ਸਕੂਲ ਦੇ ਜਿਹੜੇ ਹੋਰ ਬੱਚੇ ਆ ਜਾਂ ਟੀਚਰਸ ਉਹਨਾਂ ਨੂੰ ਦੇਖਣਗੇ ਵੀ ਇਹ ਇੱਕ ਹੀਰੋ ਦੇ ਬੱਚੇ ਜਿਹੜੇ ਹੈਗੇ ਆ। ਜੀ ਆਪਣੇ ਨਾਲ ਜੁੜੇ ਨੇ ਜਸਬੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਦੋਨਾਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ। ਮੈਂ ਸਿਰਫ ਇਹ ਕਹਿਣਾ ਚਾਹੁੰਦਾ ਵੀ ਮੇਰੇ ਨਾ ਆਪਣੀ ਫੈਮਿਲੀ ਦੇ ਆਪਣੇ 2 ਮੁੰਡੇ ਸਨ। ਮੇਰਾ ਇੱਕ ਭਾਂਜਾ ਤੇ ਇੱਕ ਭਤੀਜਾ, ਉਹ ਨਿਊਯਾਰਕ ਪੁਲਿਸ 'ਚ ਨੇ ਤੇ ਉਹ ਦੱਸਦੇ ਹੁੰਦੇ ਨੇ ਵੀ ਇਹ ਨੌਕਰੀ, ਪੁਲਿਸ ਦੀ ਨੌਕਰੀ ਬਹੁਤ ਰਿਸਕੀ ਹੈ ਤੇ ਪੰਜਾਬ ਨਾਲੋਂ ਵੀ ਰਿਸਕੀ ਹੈ ਜੀ ਜੀ। ਕਿਉਂਕਿ ਪੰਜਾਬ ਉੱਥੋਂ ਦੀਆਂ ਗੌਰਮੈਂਟਾਂ ਨੇ ਤੇ ਤੁਹਾਨੂੰ ਅੰਨੀ ਪਾਵਰ ਦਿੱਤੀ ਹੋਈ, ਤੁਸੀਂ ਜੋ ਮਰਜ਼ੀ ਕਰ ਲਓ ਤੇ ਪੂਰਾ ਹੁੰਦਾ ਵੀ ਤੁਹਾਡੇ ਤੇ ਕੋਈ ਇੱਥੋਂ ਦੀ ਜੌਬ ਬਹੁਤ ਹੀ ਔਖੀ ਹੁੰਦੀ ਹੈ। ਕਾਨੂੰਨ ਵੀ ਪਿੱਛੇ ਲਮਕਿਆ ਹੁੰਦਾ, ਮਾੜਾ ਜਿਹਾ ਤੁਸੀਂ ਕਿਸੇ ਦੀ ਬਾਂਹ ਮਰੋੜ ਦਿੱਤੀ ਜਾਂ ਧਰ ਲਿਆ, ਗੋਡਾ ਧਰ ਲਿਆ ਜਾਂ ਕੁਛ ਵੀ ਧਰ ਲਿਆ, ਉਲਟਾ ਪੈ ਜਾਂਦਾ। ਤੇ ਮੈਂ ਤੇ ਆਪਣੇ ਸੰਦੀਪ ਸਿੰਘ ਧਾਰੀਵਾਲ ਨੂੰ ਸਲੂਟ ਕਰਨਾ, ਉਹ ਨੌਜਵਾਨ ਬੱਚੇ ਨੇ ਇਸ ਮੁਲਕ ਦੇ ਆ ਕੇ ਇਸ ਜੌਬ ਨੂੰ ਚੁਣਿਆ ਤੇ ਆਪਣੀ ਇਮਾਨਦਾਰੀ ਨਾਲ ਜੌਬ ਕਰਦਿਆਂ ਉਹ ਜਾਣ ਕੇ ਗੋਲੀ ਦਾ ਸ਼ਿਕਾਰ ਹੋ ਗਿਆ ਜਾਂ ਮੁਲਕ ਲਈ ਸ਼ਹੀਦ ਹੋਇਆ, ਕਾਨੂੰਨ ਦੇ ਥੱਲੇ ਰਹਿ ਕੇ ਸ਼ਹੀਦ ਹੋਇਆ। ਇਹਦਾ ਜਾਣ ਕੇ ਇਹਦੇ ਉੱਤੇ ਕੋਈ ਨਾ ਕੋਈ ਹਿਸਟਰੀ ਬਣਨੀ ਚਾਹੀਦੀ, ਇਹਦੇ ਤੋਂ ਕੋਈ ਨਾ ਕੋਈ ਮੂਵੀ ਬਣਨੀ ਚਾਹੀਦੀ ਛੋਟੀ ਜਿਹੀ, ਜਾਂ ਕੇ ਸਾਡੇ ਇੱਥੋਂ ਦੀ ਕਨੀਰੀ ਨੂੰ ਨੌਜਵਾਨ ਬੱਚਿਆਂ ਨੂੰ ਪਤਾ ਲੱਗ ਸਕੇ ਜੀ। ਅਖੀਰ ਫਿਰ ਮੈਂ ਉਹਨਾਂ ਨੂੰ ਸਲਾਮ ਕਰਨਾ, ਪ੍ਰਮਾਤਮਾ ਅੱਗੇ ਅਰਦਾਸ ਕਰਨਾ ਉਹਦੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਜੀ। ਮਿਹਰਬਾਨੀ। ਧੰਨਵਾਦ, ਥੈਂਕ ਯੂ ਜੀ। ਮਿਹਰਬਾਨੀ ਜੀ ਬਿਲਕੁਲ। ਸੋ ਦੇਖੋ, ਜਿਨ੍ਹਾਂ ਨੂੰ ਉਹ ਕਦੀ ਮਿਲੇ ਵੀ ਨਹੀਂ ਉਹਨਾਂ ਨੂੰ ਵੀ ਉਹਨਾਂ ਨੇ ਬਹੁਤ ਕਲੋਜ਼ਲੀ ਜਿੱਦਾਂ ਕਹਿੰਦੇ ਆ ਟੱਚ ਕੀਤਾ ਹੁੰਦਾ ਵੀ ਦਿਲ ਤੱਕ ਜਿਹੜੀ ਇਹਨਾਂ ਦੀ ਆਵਾਜ਼ ਆ ਉਹ ਸਾਰਿਆਂ ਤੱਕ ਜਿਹੜੀ ਉਹ ਪਹੁੰਚਦੀ ਰਹੀ ਆ। ਸੋ ਉਮੀਦ ਕਰਦੇ ਹਾਂ ਵੀ ਇਹਨਾਂ ਦੇ ਨਕਸ਼ੇ ਕਦਮਾਂ ਦੇ ਉੱਤੇ ਜਿਸ ਤਰੀਕੇ ਦੇ ਨਾਲ ਇਹ ਸਰਵਿਸ ਕਰਦੇ ਸੀ, ਲੋਕਾਂ ਦੀ ਮਦਦਗਾਰ ਸੀਗੇ, ਲੋਕਾਂ ਦੀ ਮਦਦ ਜਿਹੜੀ ਉਹ ਕਰਦੇ ਸੀਗੇ, ਇੱਦਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੀ ਕਮਿਊਨਿਟੀ ਦੇ ਮੈਂਬਰਸ ਨੇ ਜਿਹੜੇ ਇਸ ਪਾਸੇ ਵੱਲ ਨੂੰ ਜਾਣਾ ਚਾਹੁੰਦੇ ਹੋਣ, ਉਹ ਜ਼ਰੂਰ ਇਹਨਾਂ ਨੂੰ ਜਿਹੜਾ ਇੱਕ ਮਾਰਗਦਰਸ਼ਕ ਦੇਖਦੇ ਹੋਏ ਇਸ ਕਿੱਤੇ ਨੂੰ ਜਿਹੜਾ ਉਹ ਚੁਣ ਸਕਦੇ ਨੇ। 10 ਸਾਲ ਇਹਨਾਂ ਨੇ ਸੇਵਾਵਾਂ ਜਿਹੜੀਆਂ ਉੱਥੇ ਹੈਰਿਸ ਕਾਊਂਟੀ ਦੇ ਵਿੱਚ ਸ਼ੈਰਿਫ ਆਫਿਸ 'ਚ ਨਿਭਾਈਆਂ ਸੀਗੀਆਂ। ਸੋ ਇੱਥੇ ਹੀ ਸਾਡੇ ਪ੍ਰੋਗਰਾਮ ਦੀ ਸਮਾਪਤੀ ਆ ਜੀ, ਅਤੇ ਆਪਾਂ ਮਿਲਾਂਗੇ ਆਪਣੇ ਸਰੋਤਿਆਂ ਨੂੰ ਜਿਹੜਾ ਜੀ ਅਗਲੀ ਵਾਰ। ਇਸ ਤੋਂ ਅਗਲਾ ਜਿਹੜਾ ਪ੍ਰੋਗਰਾਮ ਆ ਉਹ ਹੋਵੇਗਾ ਆਤਮਿਕ ਆਨੰਦ 11 ਵਜੇ ਤੱਕ। 11 ਤੋਂ 12:30 ਵਜੇ ਤੱਕ ਪ੍ਰੋਗਰਾਮ ਹਾਸੇ ਚਾਰੇ ਪਾਸੇ। 12:30 ਤੋਂ 2 ਵਜੇ ਤੱਕ ਪ੍ਰੋਗਰਾਮ ਪੇਸ਼ ਕਰਾਂਗੇ ਆਪਾਂ ਕੁਝ ਗੱਲਾਂ ਕੁਝ ਗੀਤ। 2 ਵਜੇ ਪ੍ਰੋਗਰਾਮ ਨਜ਼ਰੀਆ ਅਤੇ ਫਿਰ 4 ਵਜੇ ਅੱਜ ਜਿਹੜਾ ਪ੍ਰੋਗਰਾਮ ਸਿਹਤ ਸੰਭਾਲ ਦਾ ਹੋਵੇਗਾ, ਜਿਸ ਦੇ ਵਿੱਚ ਜਿਹੜੀਆਂ ਕਾਲਸ ਜਿਹੜੀਆਂ ਉਹ ਲਈਆਂ ਜਾਣਗੀਆਂ। ਤੁਹਾਡੇ ਜਿਹੜੇ ਹੋਮ ਰੈਮਡੀਜ਼ ਦਾ ਜਿਹੜਾ ਉਹ ਪ੍ਰੋਗਰਾਮ ਹੁੰਦਾ ਹੈ। ਫਿਰ 5:40 ਦੇ ਉੱਤੇ ਪ੍ਰੋਗਰਾਮ ਲੈ ਕੇ ਆਵਾਂਗੇ ਹਾਜ਼ਰ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। 6 ਵਜੇ ਜਿਹੜਾ ਪ੍ਰੋਗਰਾਮ ਪੇਸ਼ ਕਰਾਂਗੇ ਗੁਰਬਾਣੀ ਦਾ, ਸ਼ਾਮ ਦੇ ਦੀਵਾਨ ਜਿਹੜੇ ਸਰਵਣ ਕਰਾਂਗੇ। 8 ਵਜੇ ਅੱਜ ਦਾ ਦਿਨ ਸਿੱਖ ਇਤਿਹਾਸ ਦੇ ਵਿੱਚ। 8:15 ਵਜੇ ਜਿਹੜਾ ਪ੍ਰੋਗਰਾਮ ਆ ਉਹ ਪੇਸ਼ ਕੀਤਾ ਜਾਊਗਾ ਖਬਰ ਤੇ ਨਜ਼ਰ ਬਲਤੇਜ ਪੰਨੂ ਹੁਣਾਂ ਦੇ ਨਾਲ।
9 ਵਜੇ ਜਿਹੜੇ ਸ਼ਾਮ ਨੂੰ ਡਾਕਟਰ ਪੰਨੂ ਹੁਣਾਂ ਦੇ ਨਾਲ ਜਿਹੜਾ ਉਹ ਪ੍ਰੋਗਰਾਮ ਜਿਹੜਾ ਦ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ ਉਸ ਕਿਤਾਬ ਦੇ ਉੱਤੇ ਜਿਹੜੀ ਚਰਚਾ ਹੋਵੇਗੀ। ਸੋ ਇਦਾਂ ਹੀ ਜਿਹੜੇ ਪ੍ਰੋਗਰਾਮ ਆ ਉਹ ਚੱਲਦੇ ਰਹਿਣਗੇ ਤੇ ਆਪਾਂ ਮਿਲਾਂਗੇ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। R&H ਟਰੱਕਿੰਗ ਮਡੇਰਾ ਵਾਲੇ ਇਸ ਟਾਈਮ ਟੀਮ ਡਰਾਈਵਰਸ ਦੀ ਭਾਲ ਦੇ ਵਿੱਚ ਹਨ। ਇਹਨਾਂ ਦੇ ਡੈਡੀਕੇਟਿਡ ਲੋਡ ਫਲੋਰੀਡਾ ਤੇ ਜਾਰਜੀਆ ਦੇ ਹਨ। ਟੀਮ ਡਰਾਈਵਰਸ ਨੂੰ 53 ਸੈਂਟ